ਅੱਬਾ ਜੀ ਗੱਲ ਸੁਣਾਉਂਦੇ ਹੁੰਦੇ ਸਨ ਤੇ ਆਖਣ ਲੱਗੇ ਕਿ ਮੈਨੂੰ ਉਹਨਾਂ ਸੱਦ ਕੇ ਆਖਿਆ ਕਿ ਤੂੰ ਸਾਡਾ ਜਵਾਈ ਹੈ ਤੇ ਆ ਸਾਰਾ ਸਮਾਨ ਜਿਹੜਾ ਸਾਡੇ ਸਾਹਮਣੇ ਲੈ ਜਾ, ਡੰਗਰ ਵੱਛਾ, ਡੰਗਰ ਟੱਗੇ, ਮੱਝਾਂ, ਸਾਰਾ ਗੱਡਿਆਂ ਤੇ ਲੱਦ ਕੇ ਲੈ ਜਾ, ਇਹ ਲੋਕਾਂ ਲੁੱਟ ਕੇ ਲੈ ਜਾਣਾ। ਤੇ ਅੱਬਾ ਜੀ ਰੋ ਪੈਂਦੇ ਹਨ ਗੱਲ ਸੁਣਾਉਣ ਲੱਗੇ। ਤੇ ਉਹਨਾਂ ਆਖਿਆ ਯਾਰ ਮੈਨੂੰ ਤੁਸੀਂ ਜਵਾਈ ਸਮਝਦੇ ਹੋ ਜਾਂ ਡਾਕੂ ਸਮਝਦੇ ਹੋ, ਮੈਂ ਇਹ ਕੰਮ ਨਹੀਂ ਕਰ ਸਕਦਾ। तिरानवे कुआर गंदल शायरी दी छपी। अच्छा। 94 मेरी किताब पीनू पक्कियां दी शायरी दी छपी। नावल मेरा पंजाबी अदबी बोर्ड ने लहू रंगी सवेर छापिया। नावल दी कापी है मेरा नावल। हाँ जी, लहू रंगी सवेर। हाँ जी, 1994 छपया जी। अस्सलामु अलैकुम, सत श्री अकाल, प्रणाम ਦੋਸਤੋ। ਮੈਂ ਤੁਹਾਡਾ ਆਪਣਾ ਬੇਲੀ ਮਿੱਤਰ ਖਾਦਮ ਹੁਸੈਨ ਅੱਜ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਇੱਕ ਨਵੇਂ ਐਪੀਸੋਡ ਦੇ ਨਾਲ ਇੱਕ ਨਵੀਂ ਥਾਂ ਤੇ ਹਾਜ਼ਰ ਹਾਂ। ਪਿੰਡ ਦਾ ਨਾਂ ਗਖੜਵਾਲੀ, ਡਿਸਟ੍ਰਿਕਟ ਸਿਆਲਕੋਟ ਤੇ ਤਹਿਸੀਲ ਇਸ ਪਿੰਡ ਦੀ ਪਸਰੂਰ ਹੈ। ਡਿਸਟ੍ਰਿਕਟ ਸਿਆਲਕੋਟ ਦਾ ਆਖਰੀ ਪਿੰਡ, ਇਹਦੇ ਤੋਂ ਜਿਹੜੇ ਅਗਲੇ ਪਾਸੇ ਪਿੰਡ ਨੇ ਉਹ ਡਿਸਟ੍ਰਿਕਟ ਨਾਰਵਾਲ ਦੇ ਵਿੱਚ ਆਉਂਦੇ ਨੇ। ਤਰਸੇਮ ਸਿੰਘ ਤਰਾਨਾ ਸਾਹਿਬ ਦੀ ਅਸੀਂ ਰਿਕੁਐਸਟ ਤੇ ਇਸ ਪਿੰਡ ਦੇ ਵਿੱਚ ਹਾਜ਼ਰ ਹੋਏ। ਉਹਨਾਂ ਨੇ ਸਾਨੂੰ ਕਿਹਾ, ਸਾਨੂੰ ਅਹਿਸਾਨ ਬਾਜਵਾ ਸਾਹਿਬ ਦਾ ਐਡਰੈਸ ਦਿੱਤਾ, ਉਹਨਾਂ ਕੋਲ ਆਓ। ਫਿਰ ਉਸ ਤੋਂ ਬਾਅਦ ਕਿਲ੍ਹਾ ਕਾਲਰਵਾਲਾ ਦਾ ਤੁਸੀਂ ਜਾਣਾ ਵੇ, ਉੱਥੇ ਸਾਡੇ ਸੰਤ ਮਹਾਰਾਜ ਹਰਨਾਮ ਸਿੰਘ, ਉਹਨਾਂ ਦਾ ਘਰ ਬੂਆ ਸਾਨੂੰ ਵਿਖਾਣਾ ਵੇ ਅਤੇ ਉਹਨਾਂ ਬਾਰੇ ਜਿਹੜੇ ਉਹ ਲੋਕ ਨੇ ਉਹ ਕੀ ਕੁਝ ਜਾਣਦੇ ਨੇ, ਕੀ ਕੁਝ ਗੱਲਾਂ ਕਰਦੇ ਨੇ, ਅਤੇ ਇਹ ਗੱਲਾਂ ਸਾਨੂੰ ਸਾਡੇ ਤੱਕ ਪਹੁੰਚਾਓ। ਅਤੇ ਜੀ ਅਸੀਂ ਇਸ ਚੀਜ਼ ਨੂੰ ਆਪਣੇ ਲਈ ਵੀ ਕਾਬਿਲ ਫਖਰ ਸਮਝਿਆ, ਸਾਡੇ ਲਈ ਵੀ ਇੱਕ ਬੜਾ ਇਜ਼ਾਜ਼ ਹੈ ਕਿ ਅਸੀਂ ਅੱਜ ਇਸ ਗਖੜਵਾਲੀ ਪਿੰਡ ਦੇ ਵਿੱਚ, ਜਿਹੜਾ ਕਿ ਕਿਲ੍ਹਾ ਕਾਲਰਵਾਲੇ ਦੇ ਬਿਲਕੁਲ ਨਾਲ ਹੈ, ਉਹਦਾ ਪੜੋਸੀ ਪਿੰਡ ਹੈ। ਅਤੇ ਇਹਦੇ ਤੋਂ ਬਾਅਦ ਜੀ ਅਸੀਂ ਉੱਥੇ ਜਾਵਾਂਗੇ ਆਪਣਾ ਕਿਲ੍ਹਾ ਕਾਲਰਵਾਲਾ ਅਤੇ ਮਹਾਰਾਜ ਸੰਤ ਹਰਨਾਮ ਸਿੰਘ ਦਾ ਘਰ ਬੂਆ, ਉੱਥੋਂ ਦੇ ਬਾਜ਼ਾਰ ਤੁਹਾਨੂੰ ਵਿਖਾਵਾਂਗੇ, ਕਿਉਂਕਿ ਜੀ ਉਹ ਪਿੰਡ ਨਹੀਂ, ਉਹ ਇਸ ਟਾਈਮ ਇੱਕ ਕਸਬੇ ਦੀ ਸੂਰਤ ਇਖਤਿਆਰ ਕਰ ਗਿਆ, ਕਾਫੀ ਵੱਡਾ ਇਲਾਕਾ ਮਤਲਬ ਕਿ ਬਣ ਗਿਆ ਵੇ, ਅਤੇ ਅਸੀਂ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿਆਂਗੇ। ਅਤੇ ਮਹਾਰਾਜ ਸੰਤ ਹਰਨਾਮ ਸਿੰਘ ਦਾ ਵੀ ਅਸੀਂ ਤੁਹਾਨੂੰ ਘਰ ਬੂਆ ਦਿਖਾਵਾਂਗੇ, ਜਿਹੜੇ ਕਿ ਇੰਡੀਆ ਦੇ ਵਿੱਚ ਕੀ ਅਤੇ ਪਾਕਿਸਤਾਨ ਦੇ ਵਿੱਚ ਕੀ ਅਤੇ ਹਿੰਦੂ ਬਰਾਦਰੀ ਕੀ, ਉਹ ਸਾਰਿਆਂ ਦੇ ਬੜੇ ਅੱਲਾ ਲੋਕ ਬੰਦੇ ਸਨ ਅਤੇ ਬੜੇ ਪਿਆਰੇ ਸਨ, ਅਤੇ ਮਤਲਬ ਕਿ ਸਾਰੇ ਮਜ਼ਹਬ ਦੇ ਲੋਕ ਉਹਨਾਂ ਨੂੰ ਮੰਨਦੇ ਸਨ। ਅੱਲਾ ਦੇ ਫਕੀਰ ਹੋਏ ਨੇ ਅਤੇ ਬੜੇ ਅੱਲਾ ਦੇ ਨੇਕ ਬੰਦੇ। ਅਤੇ ਜੀ ਅਸੀਂ ਅੱਜ ਇੱਥੇ ਅਹਿਸਾਨ ਬਾਜਵਾ ਸਾਹਿਬ ਨਾਲ ਗੱਲਬਾਤ ਕਰਾਂਗੇ, ਜਿਨ੍ਹਾਂ ਨੇ ਮਿਡਲ ਕਿਲ੍ਹਾ ਕਾਲਰਵਾਲਾ ਤੋਂ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਮਾਸ਼ਾਅੱਲਾ ਐਮ ਏ ਇਕਨੋਮਿਕਸ ਕੀਤਾ, ਫਿਰ MA ਪੰਜਾਬੀ ਕੀਤੀ। ਸਾਡੇ ਲਈ ਬੜੀ ਇੱਕ ਇਜ਼ਾਜ਼ ਦੀ ਗੱਲ ਹੈ ਕਿ ਅਸੀਂ ਇੱਕ ਐਸੇ ਬੰਦੇ ਦਾ ਇੰਟਰਵਿਊ ਕਰਨ ਜਾ ਰਹੇ ਹਾਂ, ਜਿਹੜੇ ਕਿ ਪਾਕਿਸਤਾਨ 'ਚ ਨਹੀਂ ਬਲਕਿ ਇੰਡੀਆ ਦੇ ਵਿੱਚ ਵੀ ਬੜੇ ਮਕਬੂਲ ਨੇ ਅਤੇ ਬੜੇ ਮਸ਼ਹੂਰ ਤਰੀਨ ਆਦਮੀ ਨੇ। ਅਤੇ ਜੀ ਉਹ ਅਹਿਸਾਨ ਬਾਜਵਾ ਸਾਹਿਬ ਤਕਰੀਬਨ 9 ਕਿਤਾਬਾਂ ਦੇ ਮੁਸੰਨਫ ਨੇ, 9 ਤਸਾਨੀਫ ਉਹਨਾਂ ਨੇ ਲਿਖੀਆਂ ਨੇ ਪੰਜਾਬੀ ਦੇ ਵਿੱਚ। ਫਿਰ ਗੁਰਮੁਖੀ ਜ਼ੁਬਾਨ ਹੈ ਉਹਨਾਂ, ਉਸ ਜ਼ੁਬਾਨ 'ਤੇ ਵੀ ਉਹਨਾਂ ਨੂੰ ਪੂਰਾ ਬੋਰ ਹਾਸਲ ਹੈ, ਉਹਦੇ ਵਿੱਚ ਵੀ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ। ਆਖਣ ਲੋਕ ਸਿਆਣੇ, ਇਹ ਕਿਤਾਬ ਉਹਨਾਂ ਦੀਆਂ 5 ਜਿਲਦਾਂ ਨੇ ਜੀ ਇਸ ਟਾਈਟਲ ਦੀਆਂ, ਆਖਣ ਲੋਕ ਸਿਆਣੇ। ਫਿਰ ਸੱਚ ਬਣੀ, ਇਹ ਵੀ ਕਿਤਾਬ ਉਹਨਾਂ ਲਿਖੀ ਹੈ। ਅਤੇ ਆਓ ਜੀ ਅਸੀਂ ਮਜ਼ੀਦ ਡਿਟੇਲ ਨਾਲ ਗੱਲਬਾਤ ਕਰਨੇ ਅਹਿਸਾਨ ਬਾਜਵਾ ਸਾਹਿਬ ਨਾਲ, ਅਤੇ ਉਹਨਾਂ ਤੋਂ ਪੁੱਛਦੇ ਹਾਂ ਉਹ ਕੀ ਕੁਝ ਜਾਣਦੇ ਨੇ ਮਹਾਰਾਜ ਸੰਤ ਹਰਨਾਮ ਸਿੰਘ ਦੇ ਬਾਰੇ, ਆਪਣੇ ਇਸ ਇਲਾਕੇ ਦੇ ਬਾਰੇ, ਕਿਹੜੇ ਕਿਹੜੇ ਲੋਕ ਇੱਥੇ ਸੰਨ 47 ਤੋਂ ਪਹਿਲੇ ਰਹਿੰਦੇ ਸਨ, ਆਪਣੇ ਬਜ਼ੁਰਗਾਂ ਤੋਂ ਕੀ ਕੁਝ ਸੁਣਦੇ ਆਏ। ਅਤੇ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਨੇ ਹਾਂ। अस्सलाम वालेकुम बुजुर्गो। वालेकुम अस्सलाम जी। की नाम बाबा जी अपना? मेरा नाम जी ihsan बाजवा जी, ihsanullah बाजवा मेरा नाम है, लेकिन अदबी खेतर च मेरा नाम ihsan बाजवा जी। ihsan बाजवा साहब। ਤੁਹਾਡੇ ਵਾਲਦ ਸਾਹਿਬ ਦਾ ਨਾਮ ਕੀ ਹੈ? ਉਹਨਾਂ ਦਾ ਨਾਮ ਗੁਲਾਮ ਰਸੂਲ ਨੰਬਰਦਾਰ ਸੀ ਜੀ। ਗੁਲਾਮ ਰਸੂਲ ਨੰਬਰਦਾਰ। ਅੱਛਾ, ਤੇ ਕੀ ਕਾਰੋਬਾਰ ਬਾਬਾ ਜੀ ਆਪਣਾ ਕਰਦੇ ਸਨ ਤੁਹਾਡੇ ਵਾਲਦ ਸਾਹਿਬ? ਬਜ਼ੁਰਗ ਤੇ ਭਾਈ ਜੋਤੀ ਦਾ ਹੀ ਕੰਮ ਕਰਦੇ ਸਨ, ਜ਼ਿਮੀਂਦਾਰੀ ਕਰਦੇ ਸਨ। ਅੱਛਾ। ਤੇ ਮੈਂ ਜਿਹੜਾ ਉਹ ਪੜ੍ਹ ਲਿਖ ਕੇ ਤੇ ਕੋਈ ਨੌਕਰੀ ਸ਼ੌਕਰੀ ਕਰਦਾ ਰਿਹਾ। ਅੱਛਾ। ਮਹਿਕਮਾ ਡਾਕ 'ਚ
ਜੀ ਜੀ। ਤੇ ਉਹਦੇ ਤੋਂ ਬਾਅਦ ਹੁਣ ਰਿਟਾਇਰ ਹੋ ਗਿਆ ਤੇ ਬਾਕੀ ਸਾਰਾ ਟਾਈਮ ਜਿਹੜਾ ਹੈ ਉਹ ਪੰਜਾਬੀ ਖਿਦਮਤ, ਪੰਜਾਬੀ ਅਦਬ ਦੀ ਸੇਵਾ ਵਾਸਤੇ ਮਤਲਬ ਇਹ ਹੈ ਕਿ ਦੇਈਦਾ ਹੈ। ਠੀਕ। ਤੇ ਮੇਰੀ ਉਮਰ ਤਕਰੀਬਨ 67 ਸਾਲ ਹੋ ਗਈ ਹੈ ਤੇ ਮੈਂ ਹੁਣ ਵੀ 4 ਤੋਂ 5 ਘੰਟੇ ਡੇਲੀ ਆਪਣੇ ਲੈਪਟਾਪ ਤੇ ਪੰਜਾਬੀ ਦਾ ਕੰਮ ਕਰਨਾ। ਜੀ ਜੀ। ਠੀਕ ਤੇ ਠੀਕ ਠੀਕ। ਮੈਂ ਸਮਝਦਾ ਕਿ ਇਹ ਪੰਜਾਬੀ ਜ਼ਬਾਨ ਦਾ ਜਿਹੜਾ ਕਰਜ਼ ਹੈ ਸਾਡੇ ਉੱਤੇ, ਇਹਨੂੰ ਜਿੰਨਾ ਵੱਧ ਤੋਂ ਵੱਧ ਲਾਇਆ ਜਾ ਸਕੇ ਸਾਡੇ ਤੇ ਫਰਜ਼ ਬਣਦਾ ਹੈ ਅੱਛਾ। ਤੇ ਉਹਨੂੰ ਅਦਾ ਕੀਤਾ ਜਾਏ। ਠੀਕ ਹੈ। ਅੱਛਾ ਆਪਣਾ ਬਾਜਵਾ ਸਾਹਿਬ, ਸਾਨੂੰ ਇਹ ਦੱਸੋ ਤੁਸੀਂ ਇਸ ਟਾਈਮ ਕਿਹੜੇ ਪਿੰਡ 'ਚ ਬੈਠੇ ਹੋ? ਮੈਂ ਗੱਖੜਵਾਲੀ ਪਿੰਡ ਦਾ ਨਾਂ ਹੈ ਜੀ, ਤਹਿਸੀਲ ਪਸਰੂਰ ਦਾ ਦੱਖਣ ਵਾਲੇ ਪਾਸੇ ਆਖਰੀ ਪਿੰਡ ਹੈ। ਠੀਕ। ਇਹਦੇ ਨਾਲ ਅੱਗੇ ਇੱਕ ਪਿੰਡ ਲੱਗਦਾ ਹੈ ਤਹਿਸੀਲ ਪਸਰੂਰ ਦਾ, ਮੰਗਾ BRB ਨਹਿਰ ਤੋਂ ਪਰਲੇ ਪਾਸੇ। ਲੇਕਿਨ ਉਹਦੇ ਚੜ੍ਹਦੇ ਪਾਸੇ ਨਾਲ ਯਾਤਰੀ ਕੇ ਜ਼ਿਲ੍ਹਾ ਸ਼ੇਖੂਪੁਰੇ ਦਾ, ਜਿਹਦਾ ਰਕਬਾ ਸਾਡੇ ਨਾਲ ਮਤਲਬ ਮਿਲਦਾ ਸਾਡੇ ਪਿੰਡ ਨਾਲ, ਉਹ ਜ਼ਿਲ੍ਹੇ ਸ਼ੇਖੂਪੁਰੇ ਦਾ ਪਿੰਡ ਹੈ ਜੀ। ਚੜ੍ਹਦੇ ਪਾਸਿਓਂ ਚੀਣੇ ਕੀ ਜ਼ਿਲ੍ਹੇ ਨਾਰੋਵਾਲ ਦਾ ਪਿੰਡ ਹੈ, ਉਹਦਾ ਵੀ ਰਕਬਾ ਸਾਡੇ ਪਿੰਡ ਦੇ ਨਾਲ ਮਿਲਦਾ ਹੈ। ਠੀਕ। ਤੇ ਇਹ ਸਮਝੋ ਪਸਰੂਰ ਵੱਲ ਦਾ, ਤਹਿਸੀਲ ਪਸਰੂਰ ਜ਼ਿਲ੍ਹੇ ਸਿਆਲਕੋਟ ਦਾ ਦੱਖਣ ਵਾਲੇ ਪਾਸਿਓਂ ਆਖਰੀ ਪਿੰਡ ਹੈ ਜੀ। ਆਖਰੀ ਪਿੰਡ ਅਸੀਂ ਕਹਿ ਸਕਦੇ ਹਾਂ ਗੱਖੜਵਾਲ। ਹਾਂਜੀ ਹਾਂਜੀ। ਔਰ ਇਹ ਨਾਰੋਵਾਲ ਤੋਂ ਕੋਈ 26-27 ਕਿਲੋਮੀਟਰ ਹੈ ਤੇ ਲਾਹੌਰ ਤੋਂ ਤਕਰੀਬਨ 70 ਕਿਲੋਮੀਟਰ ਦੇ ਨੇੜੇ ਹੈ। ਠੀਕ ਠੀਕ ਠੀਕ। ਮੁਰੀਦ ਕੇ ਨਾਰੋਵਾਲ ਰੋਡ ਦੇ ਉੱਤੇ ਪੈਂਦਾ ਜੀ ਇਹ। ਠੀਕ ਹੈ ਜੀ ਜੀ। ਅੱਛਾ ਬਾਜਵਾ ਸਾਹਿਬ, ਸੰਨ 47 ਤੋਂ ਪਹਿਲੇ ਤੁਸੀਂ ਆਪਣੇ ਵੱਡਿਆਂ ਕੋਲ, ਆਪਣੇ ਬਜ਼ੁਰਗਾਂ ਦੀ ਬੈਠਕ ਜ਼ਾਰੀ ਬਾਤ ਕੀਤੀ ਹੋਏਗੀ, ਤੇ ਕੀ ਕੁਝ ਤੁਹਾਨੂੰ ਦੱਸਦੇ ਰਹੇ ਨੇ ਕਿ ਜਿਹੜੇ ਤੁਸੀਂ ਨਾਲ ਦੇ ਪਿੰਡ ਸਾਨੂੰ ਦੱਸੇ ਨੇ, ਇਹਨਾਂ ਪਿੰਡਾਂ ਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਦਾ ਜ਼ੋਰ ਸੀ, ਕਿਹੜੇ ਕਿਹੜੇ ਲੋਕ ਬੈਠੇ ਸਨ? ਹਾਂਜੀ, ਸਾਡੇ ਨਾਲ ਜਿਹੜਾ ਸਾਡਾ ਪਿੰਡ ਇਹ ਤੇ ਚੂੰਕਿ ਸਾਡਾ ਜੱਦੇ ਅਮਜਦ 12 ਪੁਸ਼ਤ ਪਹਿਲਾਂ ਗੱਖੜ ਜਿਹਦਾ ਨਾਂ ਸੀ ਜੀ, ਉਹ ਮੁਸਲਮਾਨ ਹੋ ਗਿਆ ਬਾਬਾ ਜੀ। ਅੱਛਾ। ਤੇ ਉਹਨਾਂ ਤੋਂ ਫਿਰ ਅਸੀਂ ਸਾਰਾ ਪਿੰਡ ਇੱਕੋ ਪਿਓ ਦੀ ਔਲਾਦ ਆ। ਠੀਕ। ਜਿਹਦੇ ਵਿੱਚ ਸਿੱਖ ਹਿੰਦੂ ਕੋਈ ਨਹੀਂ ਸੀ। ਅੱਛਾ। ਲੇਕਿਨ ਨਾਲ ਦਾ ਪਿੰਡ ਚੜ੍ਹਦੇ ਪਾਸੇ ਜੈਦ ਵਾਲੀ, ਉਹ ਸਾਰਾ ਪਿੰਡ ਸਿੱਖਾਂ ਦਾ ਸੀ। ਠੀਕ। ਉਹ ਸਾਡੀ ਬਰਾਦਰੀ ਸੀ, ਬਾਜਵੇ ਸਨ। ਔਰ ਸਾਡੇ ਅੱਬਾ ਜੀ ਜਿਹੜੇ ਨੇ ਦੱਸਦੇ ਸਨ ਕਿ ਮੈਂ 1947 ਚ ਉਹ ਸਰਪੰਚ ਸਨ। ਔਰ ਉਹ ਆਪ ਨਾਲ 10-12 ਬੰਦਿਆਂ ਨੂੰ ਲੈ ਕੇ ਆਪਣੀ ਹਿਫਾਜ਼ਤ ਵਿੱਚ ਜੈਦ ਵਾਲੇ ਸਿੱਖਾਂ ਨੂੰ ਜਾ ਕੇ ਤੇ ਜਥੇ ਦੇ ਨਾਲ ਲਾ ਕੇ ਆਏ ਸਨ, ਡੇਰਾ ਬਾਬਾ ਨਾਨਕ ਦੇ ਲਾਗੇ ਜਾ ਕੇ। ਵਾਹ ਜੀ ਵਾਹ। ਔਰ ਉਹ ਅਕਸਰ ਗੱਲ ਕਰਦੇ ਸਨ ਕਿ ਵੰਡ ਦੇ ਵੇਲੇ ਜਿਹੜੀ ਕਤਲੇਆਮੀ ਹੋਈ ਉਹ ਸੁਣ ਕੇ ਰੋ ਪੈਂਦੇ ਸਨ ਗੱਲ। ਔਰ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਦੱਸੀਆਂ ਤੇ ਬਹੁਤ ਲੋਕਾਂ ਨੇ ਨਾਇਨਸਾਫੀਆਂ ਵੀ ਕੀਤੀਆਂ। ਤੇ ਆਪਣੀ ਸਾਡੀ ਬਰਾਦਰੀ ਸੀ ਔਰ ਲੋਕੀ ਅੰਨੇ ਹੋ ਗਏ ਸਨ 47 ਵੇਲੇ। ਹਾਂਜੀ, ਚੀਮਿਆਂ ਨੂੰ ਚੀਮਿਆਂ ਨੇ ਮਾਰਿਆ, ਬਾਜਵਿਆਂ ਨੂੰ ਬਾਜਵਿਆਂ ਨੇ ਮਾਰਿਆ, ਚੀਮਿਆਂ ਦੀਆਂ ਧੀਆਂ ਚੀਮਿਆਂ ਨੇ ਚੁੱਕੀਆਂ, ਬਾਜਵਿਆਂ ਦੀਆਂ ਬਾਜਵਿਆਂ ਨੇ ਚੁੱਕੀਆਂ। ਔਰ ਇਹ ਬਹੁਤ ਬੜੀ ਸਾਡੀ ਬੇਵਕੂਫੀ ਸੀ ਪੰਜਾਬੀਆਂ ਦੀ। ਮੈਂ ਸਮਝਦਾ ਜਿਹੜੀ ਤਾਰੀਖ 'ਚ ਸਭ ਤੋਂ ਵੱਡੀ ਬੇਵਕੂਫੀ ਅਸਾਂ ਪੰਜਾਬੀਆਂ ਕੀਤੀ, ਜਿਹਦੀ ਅਸੀਂ ਸਜ਼ਾ ਸਾਰੀ ਉਮਰ ਭੁਗਤ ਰਹੇ ਹਾਂ ਔਰ ਭੁਗਤਦੇ ਪਤਾ ਨਹੀਂ ਕਿੰਨਾ ਚਿਰ ਰਵਾਂਗੇ। ਔਰ ਅੱਜ ਉਹ ਅਹਿਸਾਸ ਜਿਹੜਾ ਹੈ ਉਹ ਜਿਨ੍ਹਾਂ ਲੋਕਾਂ ਨੇ ਕੀਤਾ ਸੀ, ਬੁਰਾਈ ਕਰਨ ਵਾਲੇ ਲੋਕ ਤੇ ਇੱਕ ਦੋ ਹੀ ਹੁੰਦੇ ਨੇ ਹਰ ਮੁਆਸ਼ਰੇ ਦੇ ਵਿੱਚ, ਲੇਕਿਨ ਇਹ ਵੇ ਕਿ ਉਹ ਫਿਰ ਪੂਰਾ ਮੁਆਸ਼ਰਾ ਜਿਹੜਾ ਨੌਲਿਆ ਜਾਂਦਾ, ਪੂਰਾ ਵਸੇਪ ਨੌਲਿਆ ਜਾਂਦਾ ਉਹਨਾਂ ਦੀ ਬੁਰਾਈ ਦੀ ਵਜ੍ਹਾ ਨਾਲ। ਤੇ ਇਹ ਜੋ ਕੁਝ 47 ਦੇ ਵਿੱਚ ਅਫਵਾਹਾਂ ਦੀ ਵਜ੍ਹਾ ਨਾਲ ਸੁਣ ਸੁਣਾ ਕੇ ਲੋਕਾਂ ਕੀਤਾ ਹੈ ਬਹੁਤ ਗਲਤ ਸੀ। ਅਸੀਂ ਇੱਕੋ ਕੌਮ ਸਾਂ, ਸਾਡਾ ਰੰਗ ਨਸਲ ਖੂਨ ਇੱਕੋ ਸੀ ਸਿੱਖਾਂ ਦੇ ਨਾਲ। ਔਰ ਉਹ ਜਿਹੜੀ ਸਾਂਝ ਸੀ ਸਾਡੀ ਉਹ ਮੁੱਕ ਨਹੀਂ ਸਕੀ। ਇੰਨਾ ਪ੍ਰੋਪੇਗੈਂਡਾ ਸੀ ਦੋਵਾਂ ਮੁਲਕਾਂ 'ਚ, ਇੰਡੀਆ 'ਚ ਵੀ ਸਾਨੂੰ ਪਤਾ ਜੋ ਕੋਈ ਪੜ੍ਹਾਇਆ ਜਾਂਦਾ ਸਿੱਖਾਂ ਨੂੰ ਸਾਡੇ ਖਿਲਾਫ, ਇੱਥੇ ਵੀ ਸਾਨੂੰ ਪਤਾ ਜੋ ਕੋਈ ਪੜ੍ਹਾਇਆ ਜਾਂਦਾ। ਲੇਕਿਨ ਉਹਦੇ ਬਾਵਜੂਦ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਤੇ ਅਸੀਂ ਇੰਝ ਲੱਗਦਾ ਜਿਵੇਂ ਅਸੀਂ ਕੋਈ ਹਾਂ। ਔਰ ਇਹ ਸਾਡੀ ਜ਼ਬਾਨ ਦੀ ਸਾਂਝ, ਸਾਡੇ ਖੂਨ ਦੀ ਸਾਂਝ, ਸਾਡੀਆਂ ਨਸਲਾਂ ਦੀ ਸਾਂਝ। ਬਾਜਵੇ ਉੱਧਰ ਵੀ ਬਹੁਤ ਜ਼ਿਆਦਾ ਨੇ, ਬਾਜਵੇ ਇੱਥੇ ਵੀ ਨੇ, ਚੀਮੇ ਚੱਠੇ ਬਸਰਾ, ਸਾਡੇ ਲਾਗੇ ਮਾਂਗਾ ਪਿੰਡ ਬਸਰਾ ਸਨ ਸਿੱਖ ਸਾਰੇ, ਉਹ ਉੱਥੇ ਚਲੇ ਗਏ। ਇਹਦੇ ਤੋਂ ਇਲਾਵਾ ਨਾਲ ਜੱਲੋ ਵਾਲੀ ਪਿੰਡ ਪਿਛਲੇ ਪਾਸੇ ਕਿਲੇ ਦੇ ਲਾਗੇ, ਉੱਥੇ ਵੀ ਬਾਜਵੇ ਸਨ ਸਾਰੇ, ਉਹ ਵੀ ਇੰਡੀਆ ਚਲੇ ਗਏ। ਪਿੱਛੇ ਜੇ ਉਹਨਾਂ 'ਚੋਂ ਇੱਕ ਮੈਨੂੰ ਮਿਲਿਆ ਵੀ, ਇੱਥੇ ਲਾਹੌਰ ਆਏ ਸਨ ਤੇ ਉਹਨਾਂ ਨਾਲ ਮੁਲਾਕਾਤ ਹੋਈ। ਫਿਰ ਨੌਕਰੀਆਂ ਪਿੰਡ ਪਰਾਂ ਥੋੜ੍ਹਾ ਜਿਹਾ ਦੂਰ ਲਾਲੇ ਸਈਦੇ ਦੇ ਇਹਦੇ ਲਾਗੇ, ਉੱਥੇ ਵੀ ਉਹ ਨਾ ਮਤਲਬ ਇਹ ਉੱਥੋਂ ਦੇ ਸਾਰੇ ਬਾਜਵੇ ਸਿੱਖ ਗਏ ਸਨ। ਤੋ ਇੱਥੇ ਬਹੁਤ ਜ਼ਿਆਦਾ ਸਿੱਖ ਤਕਰੀਬਨ ਅੱਧੀ ਆਬਾਦੀ ਸੀ। ਔਰ ਸਾਡੀ ਜਿਹੜੀ ਇਸ ਇਲਾਕੇ ਦੇ ਵਿੱਚ ਅੱਧੀ ਆਬਾਦੀ ਸੀ। ਜਿਹੜੀ ਅਸਲ ਗੱਲ ਕਰਨ ਵਾਲੀ ਉਹ ਇਹ ਵੇ ਕਿ ਸਾਂਝ ਬੜੀ ਸੀ, ਲੋਕਾਂ ਦੀ ਆਪਸੀ ਮਿਲ ਵਰਤਨ ਬੜਾ ਸੀ, ਵਿਆਹਾਂ 'ਚ ਜਾਣਾ, ਜੰਜਾਂ 'ਚ ਜਾਣਾ। 47 ਤੋਂ ਸਿਰਫ ਕੋਈ 5-7 ਸਾਲ ਪਹਿਲਾਂ ਜਿਹੜਾ ਇਹ ਰੌਲਾ ਲੋਕਾਂ ਨੇ ਇੱਧਰ ਮੁੱਲਾਂ ਨੇ ਪਾਇਆ ਤੇ ਉੱਧਰ ਬਾਹਮਣਾਂ ਨੇ ਪਾਇਆ ਕਿ ਉਹ ਥੋੜ੍ਹਾ ਜਿਹਾ ਇਹਨਾਂ ਦਾ ਨਾ ਥੋੜ੍ਹੀ ਦੂਰੀ
ਕਿਉਂਕਿ ਜਿੰਨੇ ਫਸਾਦ ਦੁਨੀਆ 'ਚ ਪਾਏ ਨੇ ਪਾਦਰੀਆਂ ਬਾਹਮਣਾਂ ਤੇ ਮੁੱਲਾਂ ਨੇ, ਤੇ ਪਾਦਰੀਆਂ ਮੁੱਲਾਂ ਤੇ ਬਾਹਮਣਾਂ ਨੇ ਪਾਏ ਨੇ, ਜੀ ਔਰ ਜੀ ਇਹਨਾਂ ਨੇ ਇਨਸਾਨਾਂ ਨੂੰ ਦੂਰ ਦੂਰ ਕੀਤਾ ਹੈ। ਤੋ ਵਰਨਾ ਲੋਕੀ ਇਕੱਠੇ, ਮਤਲਬ ਇਹ ਹੈ ਕਿ ਇੱਥੇ ਇੱਕੋ ਮੁਆਸ਼ਰਾ ਸੀ, ਇਕੱਠੇ ਇੱਕ ਦੂਜੇ ਦੇ ਵਿਆਹ 'ਚ ਜਾਣਾ, ਬਹਿਣਾ ਖਲੋਣਾ, ਪਰੇ ਪੰਚਾਇਤ 'ਚ ਮਿਲਣਾ ਗਿਲਣਾ, ਇੱਕ ਦੂਜੇ ਦੇ ਦੁੱਖ ਸੁੱਖ ਤੇ ਭਾਈਵਾਲ ਹੋਣਾ। ਠੀਕ। ਤੇ ਉਹ ਅਸੀਂ ਸਮਝਦੇ ਹਾਂ ਕਿ ਸਾਡੇ ਲਈ, ਪੂਰੇ ਇਨਸਾਨਾਂ ਲਈ ਇਹ ਜ਼ਰੂਰੀ ਹੈ ਔਰ ਇਹ ਹੋਣਾ ਚਾਹੀਦਾ ਹੈ। ਤੇ ਨਫ਼ਰਤ ਤੇ ਕਿਸੇ ਮਸਲੇ ਦਾ ਹੱਲ ਨਹੀਂ, ਪਿਆਰ ਹੀ ਸਾਰੇ ਮਸਲਿਆਂ ਦਾ ਹੱਲ ਹੈ। ਜੀ ਬਿਲਕੁਲ ਬਾਬਾ ਜੀ, ਬਿਲਕੁਲ ਤੁਸੀਂ ਬੜੀ ਵੱਡੀ ਗੱਲ ਕੀਤੀ। ਅੱਛਾ ਬਾਬਾ ਜੀ, ਇਹ ਦੱਸੋ, ਇਹ ਜਦੋਂ ਸਨ 47 ਦੇ ਰੋਲੇ ਪਏ ਨੇ ਤੇ ਆਪਣੇ ਬਜ਼ੁਰਗਾਂ ਕੋਲ ਤੁਸੀਂ ਕੀ ਕੁਝ ਸੁਣਿਆ ਕਿ ਜਦੋਂ ਇੱਥੋਂ ਸਿੱਖ ਬਰਾਦਰੀ ਜਾਂ ਹਿੰਦੂ ਬਰਾਦਰੀ ਉੱਠ ਕੇ ਗਏ ਨੇ ਤੇ ਤੁਹਾਡੇ ਇਸ ਇਲਾਕੇ ਦੇ ਵਿੱਚ ਕਿਤੇ ਕੋਈ ਮਤਲਬ ਕਿ ਕੋਈ ਕੱਟ ਵੱਢ ਜਾਂ ਕੋਈ ਉਹਨਾਂ ਤੋਂ ਕੋਈ ਜਥਿਆਂ ਦੇ ਹਮਲਾ ਕੀਤਾ, ਕੋਈ ਖੂਨ ਖਰਾਬਾ ਕਿਸ ਕਿਸ ਇਲਾਕੇ ਦੇ ਵਿੱਚ ਹੋਇਆ? ਇਹਦੇ ਬਾਰੇ ਤੁਸੀਂ ਕੀ ਕੁਝ ਜਾਣਦੇ ਹੋ? ਮੈਨੂੰ ਜੋ ਕੋਈ ਦੱਸਿਆ, ਸਾਡੇ ਇੱਥੇ ਜ਼ਿਆਦਾ ਤੇ ਨਹੀਂ ਮੈਨੂੰ ਪਤਾ, ਲੇਕਿਨ ਮੇਰੇ ਬਜ਼ੁਰਗ ਦੱਸਦੇ ਸਨ ਕਿ ਇੱਥੇ ਲਾਗੇ ਪਿੰਡ ਭੂਰੇ ਕੀ ਤੇ ਫੱਤੇ ਵਾਲੀ, ਉਹ ਆਂਦੇ ਨੇ ਜਦੋਂ ਮੈਂ ਜੈਦਵਾਈ ਹੈ ਸਿੱਖਾਂ ਨੂੰ ਤੇ ਉਹਨਾਂ ਦੀਆਂ ਬੀਬੀਆਂ ਤੇ ਬੰਦੇ ਸਾਰੇ ਆਪਣੀ ਹਿਫਾਜ਼ਤ 'ਚ ਲਈ ਜਾ ਰਹੇ ਸਨ। ਇਹ 8-10 ਬੰਦੇ ਸਨ, ਇਹਨਾਂ ਕੋਲ ਤਲਵਾਰਾਂ ਵਗੈਰਾ ਹਥਿਆਰ ਵੀ ਹੈ ਸਨ, ਔਰ ਕਈ ਵਾਰੀ ਇਹਨਾਂ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਤੇ ਕਿਉਂਕਿ ਅੱਬਾ ਜੀ ਸਰਪੰਚ ਸਨ ਉਸ ਵੇਲੇ, ਉਹਨਾਂ ਦਾ ਵਾਕਫੀਅਤ ਵੀ, ਤਲਕ ਵਾਸਤਾ ਵੀ ਸੀ, ਨੰਬਰਦਾਰ ਵੀ ਸਨ, ਉਸ ਵਜ੍ਹਾ ਨਾਲ ਫਿਰ ਸ਼ਰਮਿਆ ਵੀ ਹੁੰਦੀ ਹੈ, ਥੋੜਾ ਦਾਬਾ ਸ਼ਾਬਾ ਵੀ ਵਾਧਾ ਘਾਟਾ। ਲੇਕਿਨ ਉਹ ਆਂਦੇ ਨੇ ਕਿ ਜਦੋਂ ਮੈਂ ਭੂਰੇ ਕਿਆਂ ਦੇ ਜਿਹੜਾ ਗਿਆ ਉੱਥੇ ਰੋਈ ਦੇ ਵਿੱਚ, ਅਸੀਂ ਉਧਰ ਨੂੰ ਜਾ ਰਹੇ ਸਾਂ ਤੇ ਉੱਥੇ ਇੱਕ ਜ਼ੈਲਦਾਰ ਸੀ, ਮੇਰਾ ਖਿਆਲ ਜ਼ੈਲਦਾਰ ਸੀ ਜਾਂ ਨੰਬਰਦਾਰ ਸੀ, ਤੇ ਉਹ ਅੱਬਾ ਜੀ ਦਾ ਵਾਕਫ ਸੀ। ਤੇ ਆਂਦੇ ਨੇ ਉਹ ਰੋਣ ਡੈ ਪਿਆ ਤੇ ਮੈਨੂੰ ਵੇਖ ਕੇ ਆਂਦਾ, ਉਹ ਨੰਬਰਦਾਰਾ ਮੈਨੂੰ ਮਾਰ, ਮੈਨੂੰ ਛਵੀ ਮਾਰ, ਮੈਂ ਮਰ ਜਾ, ਮੇਰੇ ਆ 4 ਪੁੱਤਰ ਇਹਨਾਂ ਮੇਰੇ ਸਾਹਮਣੇ ਕਤਲ ਕਰ ਛੜੇ ਨੇ ਤੇ ਮੈਨੂੰ ਨਹੀਂ ਪਏ ਮਾਰਦੇ, ਤੇ ਮੈਂ ਕਿਸ ਤਰ੍ਹਾਂ ਇਹ ਜਰਾਂਗਾ। ਔਰ ਉਹ ਗੱਲਾਂ ਜਿਹੜੀਆਂ ਦੱਸਦੇ ਸਨ ਅੱਬਾ ਜੀ, ਜਦੋਂ ਮੈਨੂੰ ਖੁਦ ਰੋਣ ਆ ਗਿਆ ਸੁਣ ਕੇ, ਜੋ ਕੋਈ 47 ਸਾਡੇ ਨਾਲ ਹੋਇਆ ਔਰ ਅਸਾਂ ਆਪ ਕੀਤਾ। ਦੁੱਖ ਦੀ ਗੱਲ ਤੇ ਵੀ ਕਿ ਕਿਸੇ ਹੋਰ ਨਹੀਂ ਕੀਤਾ, ਅਸੀਂ ਆਪ ਆਪਣੇ ਆਪ ਨਾਲ ਕੀਤਾ, ਅਸੀਂ ਆਪ ਆਪਣੇ ਆਪ ਦੇ ਵੈਰੀ ਸੀ। ਔਰ ਜਦੋਂ ਅੱਬਾ ਜੀ ਗੱਲ ਸੁਣਾਉਂਦੇ ਸਨ ਤੇ ਉਹ ਰੋਣ ਡੈ ਪੈਂਦੇ ਸਨ ਤੇ ਮੈਨੂੰ ਆਉਂਦੇ ਨੇ ਹਨ ਕਿ ਇਸ ਬੰਦੇ ਖਾਣੀ ਵੰਡ ਦੀ ਗੱਲ ਮੇਰੇ ਨਾਲ ਨਾ ਕਰੀ, ਯਾਰ ਨਾ ਕਰਿਆ ਕਰ। ਜਦੋਂ ਮੈਂ ਕਦੀ ਕੋਈ ਗੱਲ ਆਪਣੇ ਇਲਮ ਵਾਸਤੇ, ਜਾਣਕਾਰੀ ਵਾਸਤੇ ਪੁੱਛਣੀ, ਇੱਥੇ ਲਾਗੇ ਪਿੰਡ ਸ਼ਮੀਰਪੁਰ, ਉੱਥੇ ਜਿਹੜੇ ਨੇ ਮੇਰੇ ਨਾਨਕੇ ਜਿਹੜੇ ਸਨ ਸਰਗੋਧੇ ਦੇ ਸਨ, ਸਰਗੋਧੇ ਚਲੇ ਗਏ, ਉਹ ਘਰ ਮੁਸਲਮਾਨ ਹੋ ਗਿਆ, ਲੇਕਿਨ ਉਹਨਾਂ ਦੀ ਬਾਕੀ ਬਰਾਦਰੀ ਸੋਈ ਸਨ ਜਾਟੋ, ਇੱਥੋਂ ਸਿਰਫ 2 ਕਿਲੋਮੀਟਰ ਦੂਰ ਹੈ, 3, ਤੇ ਉਹ ਸੋਈ ਸਨ। ਤੇ ਉਹਨਾਂ ਦੀ ਬਰਾਦਰੀ ਜਿਹੜੀ ਹੈ ਉਹ ਇੰਨਾ ਪਿਆਰ ਕਰਦੀ ਸੀ, ਉਹਨਾਂ ਅੱਬਾ ਜੀ ਨੂੰ ਸੱਦਿਆ, ਅੱਬਾ ਜੀ ਗੱਲ ਸੁਣਾਉਂਦੇ ਹੁੰਦੇ ਸਨ ਤੇ ਆਖਣ ਲੱਗੇ ਕਿ ਮੈਨੂੰ ਉਹਨਾਂ ਸੱਦ ਕੇ ਆਖਿਆ ਕਿ ਤੂੰ ਸਾਡਾ ਜਵਾਈ ਹੈ ਤੇ ਆ ਸਾਰਾ ਸਮਾਨ ਜਿਹੜਾ ਸਾਡੇ ਸਾਹਮਣੇ ਲੈ ਜਾ, ਡੰਗਰ ਵੱਛਾ, ਡੰਗਰ ਟੱਗੇ ਮੱਝਾਂ ਸਾਰਾ ਗੱਡਿਆਂ ਤੇ ਲੱਦ ਕੇ ਲੈ ਜਾ, ਇਹ ਲੋਕਾਂ ਲੁੱਟ ਕੇ ਲੈ ਜਾਣਾ। ਤੇ ਅੱਬਾ ਜੀ ਰੋ ਪੈਂਦੇ ਹਨ ਗੱਲ ਸੁਣਾਉਣ ਲੱਗੇ। ਤੇ ਉਹਨਾਂ ਆਖਿਆ, ਯਾਰ ਮੈਨੂੰ ਤੁਸੀਂ ਜਵਾਈ ਸਮਝਦੇ ਹੋ ਜਾਂ ਡਾਕੂ ਸਮਝਦੇ ਹੋ? ਮੈਂ ਇਹ ਕੰਮ ਨਹੀਂ ਕਰ ਸਕਦਾ, ਇਸ ਵਾਸਤੇ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਜਾਓ, ਲੇਕਿਨ ਮੇਰੇ ਵੱਸ 'ਚ ਨਹੀਂ ਤੁਹਾਨੂੰ ਡੱਕਣਾ ਔਰ ਜਾਨ ਤੋਂ ਰੋਕਣਾ। ਇਸ ਵਾਸਤੇ ਉਹ ਮਤਲਬ ਇਹ ਹੈ ਕਿ ਉਹ ਉਸ ਤਰ੍ਹਾਂ ਹੀ ਵਾਪਸ ਆ ਗਿਆ। ਮੇਰੀ ਅੰਮੀ ਵਾਕਿਆ ਸੁਣਾਉਂਦੀ ਹੁੰਦੀ ਸੀ ਕਿ 1947 ਤੋਂ ਪਹਿਲਾਂ ਮੈਂ ਸਰਗੋਧਿਓਂ ਜਦੋਂ ਵਿਆਹੀ ਆਈ, ਗਾਲਬਨ 45-46 ਦੀ ਗੱਲ ਹੈ ਜੀ ਜੀ, ਤੇ ਮੈਂ ਜਦੋਂ 45-46 ਚ ਵਿਆਹੀ ਆਈ ਤੇ ਮੈਨੂੰ ਸਾਡੇ ਪਿੰਡ ਉੱਥੇ ਸਰਗੋਧੇ, ਕਿਉਂਕਿ ਆਹ ਸਿੱਖ ਵੇਖੇ ਹੀ ਨਹੀਂ ਸਨ, ਤੇ ਮੈਂ ਬਾਹਰ ਗਈ ਸਵੇਰੇ ਸਵੇਰੇ ਨਮਾਜ਼ ਵੇਲੇ। ਇੱਥੇ ਲਾਗੇ ਪਿੰਡ ਮੰਗਾ, ਅੱਜ ਦਾ ਮੈਂ ਦੱਸਿਆ ਬਸਰਾਵਾਂ ਦਾ, ਹਾਂਜੀ, ਉੱਥੇ ਮੇਲਾ ਲੱਗਦਾ ਸੀ ਬੜਾ ਵੱਡਾ 31 ਭਾਦਰੋਂ ਨੂੰ। ਅੱਛਾ, ਉਹ ਮੇਲੇ ਤੋਂ 5 ਸਿੱਖ ਟੁਰੇ ਆਉਣ, ਅੱਛਾ, ਔਰ ਉਹ ਟੁਰੇ ਜਾਂਦੇ ਸਨ ਪਿੰਡੋਂ ਬਾਰ-ਬਾਰ, ਤੇ ਉਹਨਾਂ ਆਪਸ ਵਿੱਚ ਗੱਲਾਂ ਕਰਨ, ਯਾਰ ਇੱਥੇ ਭਾਈ ਨੱਥੂ ਦੀ ਧੀ ਵਿਆਹੀ ਏ ਤੇ ਯਾਰ ਉੱਥੇ ਉਹਨੂੰ ਪਿਆਰ ਦੇ ਚਲੀਏ। ਤੇ ਮੈਂ ਜਦੋਂ ਇਹ ਗੱਲ ਸੁਣੀ ਤੇ ਮੈਂ ਨਾ ਉੱਠ ਕੇ ਤੇ ਘਰ ਨੂੰ ਆ ਗਈ, ਤੇ ਉਹ ਵੀ ਮਗਰੋਂ ਆ ਗਿਆ, ਬੂਹਾ ਖੜਕਾਇਆ ਉਹਨਾਂ। ਅੱਬਾ ਜੀ ਦੇ ਤੁਹਾਡੇ ਦੇ ਵਾਕਫ ਸਨ ਉਹਨਾਂ, ਉਸ ਜ਼ਮਾਨੇ 'ਚ, ਇਹ 1945 'ਚ ਸਾਰਿਆਂ 10-10 ਰੁਪਈਏ ਮੈਨੂੰ 5 ਜਣਿਆਂ ਦਿੱਤੇ, ਪਿਆਰ ਦਿੱਤਾ।
ਤੇ ਮੈਂ ਤੁਹਾਡੇ ਅੱਬਾ ਜੀ ਨੇ ਆਖਿਆ ਕਿ ਰੋਟੀ ਨਾਸ਼ਤਾ ਕਰਕੇ ਜਾਏ, ਤਾਂ ਉਹਨਾਂ ਆਖਿਆ ਨਹੀਂ ਹਾਂ ਧੀ ਦੇ ਘਰੋਂ ਪਾਣੀ ਵੀ ਨਹੀਂ ਪੀਣਾ। ਵਾਹ ਜੀ ਵਾਹ। ਤੋ ਇਹ ਗੱਲਾਂ ਤੇ ਇਹ ਰੀਤਾਂ ਰਸਮਾਂ ਜਿਹੜੀਆਂ ਸਾਡਾ ਪੰਜਾਬ ਜਿਹੜਾ ਸੀ ਜਿਉਂਦਾ ਜਾਗਦਾ ਪੰਜਾਬ ਸੀ। ਮੈਂ ਸਮਝਦਾ 47 ਜਿਹੜੀ ਹੈ ਇਹਦੇ ਤੋਂ ਬਾਅਦ ਸਾਡੀਆਂ ਰਸਮਾਂ ਦਾ ਵੀ ਗਲਾ ਵੱਢ ਦਿੱਤਾ ਗਿਆ ਹੈ, ਸਾਡੇ ਸਕਾਫਤ ਦਾ ਵੀ ਗਲਾ ਵੱਢ ਦਿੱਤਾ ਗਿਆ ਹੈ, ਸਾਡੇ ਵਸੇਬ ਦਾ ਵੀ ਗਲਾ ਵੱਢ ਦਿੱਤਾ ਗਿਆ ਹੈ, ਔਰ ਸਾਡੀ ਜਿਹੜੀ ਉਹ ਸੋਚਾਂ ਦੀ ਅਮੀਰਤ ਸੀ ਉਹਦਾ ਵੀ ਗਲਾ ਵੱਢ ਦਿੱਤਾ ਗਿਆ ਹੈ। ਬਿਲਕੁਲ ਸਹੀ ਗੱਲ ਕੀਤੀ ਹੈ ਤੁਸੀਂ। ਠੀਕ ਠੀਕ, ਮਤਲਬ ਤੁਹਾਡੇ ਵਾਲਦ ਸਾਹਿਬ ਜਿੰਨੇ ਜੋ ਹੈ ਸਨ ਉਹਨਾਂ ਨੇ ਠੀਕ ਠਾਕ ਮੁਸਾਹਬਾ ਕੀਤਾ ਸਿੱਖ ਬਰਾਦਰੀ ਦਾ ਇੱਥੋਂ ਉਹਨਾਂ ਨੂੰ। ਹਾਂਜੀ ਉਹਨਾਂ ਦੇ ਭਰਾ ਸਨ ਤੇ ਉਹ ਕਿਵੇਂ ਮਤਲਬ ਇਹ ਉਹਨਾਂ ਤੋਂ ਦੂਰ ਰਹਿ ਸਕਦੇ ਸਨ। ਉਹਨਾਂ ਦੀ ਮਿਲਤ ਗਿਲਤ ਸੀ ਬਰਾਦਰੀ 'ਚ। ਮਤਲਬ ਇਹ ਇੱਕ ਦਫਾ ਇਹ ਵੀ ਤੁਹਾਨੂੰ ਵਾਕਿਆ ਸੁਣਾਉਣਾ ਵੀ ਇੱਥੇ ਸਾਡੇ ਪਿੰਡ ਬਰਾਦਰੀ ਦੇ ਵਿੱਚ ਨਾ ਬਰਾਦਰੀ ਜਿਹੜੀ ਹੈ ਉਹਨੇ ਸਾਨੂੰ ਕੋਲੋਂ ਤੰਗ ਕੀਤਾ। ਸਾਡੀ ਹਵੇਲੀ ਜਿਹੜੀ ਤੁਹਾਨੂੰ ਸਾਹਮਣੇ ਵੇਖੀ ਹੁਣ ਤੇ ਤਕਸੀਮ ਹੋ ਗਈ, ਇਹਦੇ ਵਿੱਚੋਂ ਦੀ ਸਿੱਧਾ ਰਾਹ ਮੰਗਦੇ ਸਨ ਔਰ ਤੰਗ ਕਰਦੀ ਸੀ ਬਰਾਦਰੀ। ਮੁਕੱਦਮਾਬਾਜ਼ੀ ਵੀ ਉਹਨਾਂ ਨੇ ਕੀਤੀ ਤੇ ਅੱਬਾ ਜੀ ਕਿਉਂਕਿ 3 ਹੀ ਭਾਈ ਸਨ ਤੇ ਉਹਨਾਂ ਇਹ ਵੀ ਪਲਾਨਿੰਗ ਕੀਤੀ ਕਿ ਇਹਨਾਂ ਨੂੰ ਕਤਲ ਕਰਤਾ ਜਾਏ। ਔਰ ਉਹ ਜਨਾਬ ਜੈਦਵਾਈ ਵਾਲੇ ਉਹ ਬਾਜਵੇ ਜਿਹੜੇ ਸਿੱਖ ਸਨ, ਸ਼ਿੰਗਾਰਾ ਸਿੰਘ ਤੇ ਗੋਪਾਲ ਸਿੰਘ ਤੇ ਇਸ ਤਰ੍ਹਾਂ ਦੇ ਉਹਨਾਂ ਦੇ ਨਾਂ ਸਨ। ਉਹਨਾਂ ਇੱਥੇ ਗਖੜਵਾਲੀ ਸਾਡੇ ਪਿੰਡ ਆ ਕੇ ਸਾਡੀ ਬਰਾਦਰੀ ਨੂੰ ਇਕੱਠਿਆਂ ਕਰਕੇ ਤੇ ਉਹਨਾਂ ਆਖਿਆ ਕਿ ਗੁਲਾਮ ਰਸੂਲ ਸਾਡਾ ਲੰਬਰਦਾਰ ਸਾਡਾ ਜਵਾਈ ਏ, ਕਿਉਂਕਿ ਸ਼ਮੀਰਪੁਰ ਵਿਆਹੇ ਆ ਤੇ ਸ਼ਮੀਰਪੁਰ ਹੈ ਸਾਡੇ ਰਿਸ਼ਤੇਦਾਰ ਨੇ, ਅਗਰ ਇਹਨੂੰ ਕੋਈ ਤਕਲੀਫ ਪਹੁੰਚੀ ਤੇ ਅਸੀਂ ਆ ਕੇ ਤੁਹਾਡੇ ਘਰਾਂ 'ਚ ਨੱਚਾਂਗੇ। ਹਾਂਜੀ, ਤੋ ਇਸ ਹੱਦ ਤੱਕ ਸਾਂਝ ਸੀ ਤੇ ਉਦੋਂ ਬਾਅਦ ਫਿਰ ਇਹ ਸਾਰੇ ਠੀਕ ਹੋ ਗਏ। ਮਤਲਬ ਇਹ ਗੱਲਾਂ ਸਾਨੂੰ ਬਜ਼ੁਰਗ ਸੁਣਾਉਂਦੇ ਹੁੰਦੇ ਸਨ ਤੇ ਮਤਲਬ ਇਹ ਹੈ ਕਿ ਇਸ ਹੱਦ ਤੱਕ ਸਾਡੀ ਆਪਸੀ ਸਾਂਝ ਸੀ। ਤੇ ਉਹ ਮਤਲਬ ਇਹ ਹੈ ਕਿ ਲੇਕਿਨ ਹੁਣ ਉਹ ਵੇਲਾ ਨਾ ਰਿਹਾ, ਉਹ ਗੱਲਾਂ ਨਾ ਰਹੀਆਂ, ਉਹ ਵਕਤ ਜਿਹੜਾ ਬਦਲ ਗਿਆ। ਔਰ 47 ਤੋਂ ਬਾਅਦ ਜਿਹੜੀ ਸੂਰਤ-ਏ-ਹਾਲ ਬਣੀ ਜੇ ਇੱਥੇ ਹਰ ਬੰਦੇ ਨੇ ਸਮਝਿਆ ਕਿ ਲੁੱਟ ਲਓ ਤੇ ਮਾਰ ਲਓ, ਇਹ ਹੀ ਮਤਲਬ ਪਾਕਿਸਤਾਨ ਦਾ ਮਤਲਬ ਇਹ ਗਲਤ ਹੈ। ਉਸ ਵੇਲੇ ਹੋਰ ਕੀ ਰਹਿਣ ਸਹਿਣ ਦਾ ਤਰੀਕਾ ਹੋਰ ਸੀ, ਲੋਕਾਂ ਦੇ ਵਿੱਚ ਵਸਫ ਹੋਰ ਸਨ, ਲੋਕੀ ਝੂਠ ਘੱਟ ਬੋਲਦੇ ਸਨ। ਹਾਂਜੀ, ਲੋਕੀ ਸਮਝਦੇ ਸਨ, ਸਬਰ ਵਾਲੇ ਲੋਕ ਸਨ ਔਰ ਸਮਝਦੇ ਸਨ ਕਿ ਮੈਂ ਕਿਸੇ ਗੱਲ 'ਚ ਝੂਠ ਤੋਂ ਫੜਿਆ ਗਿਆ ਤੇ ਮੇਰਾ ਕੀ ਰਹੇਗਾ। ਹੁਣ ਜ਼ਮਾਨਾ ਬਦਲ ਗਿਆ, ਹੁਣ ਅਸੀਂ ਵੇਖਦੇ ਹਾਂ ਕਿ ਕਿਹੜੇ ਕਿਹੜੇ ਰੈਂਕ ਦੇ ਲੋਕ ਉਹਨਾਂ ਨੂੰ ਝੂਠ ਮਾਰਦੇ ਸ਼ਰਮ ਹੀ ਨਹੀਂ ਆਉਂਦੀ। ਤੋ ਇਹ ਸਾਰਾ ਇਸ ਵਾਸਤੇ ਹੋਇਆ ਕਿ ਜਿਹੜਾ ਸਾਡਾ ਇਹ ਸਕਾਫਤੀ ਢਾਂਚਾ ਸੀ ਨਾ ਜੀ, ਉਹ ਟੁੱਟ ਭੱਜ ਗਿਆ। ਬਿਲਕੁਲ ਬਿਲਕੁਲ। ਆਪਣਾ ਬਾਜਵਾ ਸਾਹਿਬ ਉਸ ਵਕਤ ਦੇ ਜਿਹੜੇ ਲੋਕ ਸਨ ਸੱਚੇ ਤੇ ਸੁੱਚੇ ਸਨ, ਸੱਚੇ ਸੁੱਚੇ ਮੋਤੀ ਸਨ। ਠੀਕ। ਅੱਛਾ ਬਾਜਵਾ ਸਾਹਿਬ, ਇਹ ਨਾਲ ਦਾ ਪਿੰਡ ਤੁਸੀਂ ਦੱਸਿਆ ਵੇ ਕਿ ਆਪਣਾ ਕਿਲਾ ਕਾਲਰ ਵਾਲਾ, ਜਿਹਦਾ ਕਿ 1947 ਤੋਂ ਪਹਿਲੇ ਨਾਂ ਸੀ ਕਿਲਾ ਸੂਬਾ ਸਿੰਘ। ਜੀ। ਅੱਛਾ, ਇਸ ਪਿੰਡ ਬਾਰੇ ਸਾਨੂੰ ਦੱਸੋ ਤੁਸੀਂ ਕਿ ਇੱਥੋਂ ਦੇ ਮਹਾਰਾਜ ਸੰਤ ਮਹਾਰਾਜ ਹਰਨਾਮ ਸਿੰਘ ਹੋਏ ਨੇ, ਅੱਲਾ ਲੋਕ ਬੰਦੇ ਹੋਏ ਨੇ, ਅੱਲਾ ਦੇ ਵਲੀ ਕਾਮਲ ਹੋਏ ਨੇ। ਉਹਨਾਂ ਨੂੰ ਸਿੱਖ ਬਰਾਦਰੀ ਕੀ ਤੇ ਹਿੰਦੂ ਬਰਾਦਰੀ ਕੀ ਤੇ ਮੁਸਲਿਮ ਬਰਾਦਰੀ ਕੀ, ਸਾਰੇ ਉਹਨਾਂ ਨੂੰ ਮੰਨਦੇ ਸਨ, ਸਾਰੇ ਉਹਨਾਂ ਦੇ ਘਰ ਦਾ ਪਾਣੀ ਭਰਦੇ ਸਨ। ਉਹਨਾਂ ਬਾਰੇ ਸਾਨੂੰ ਦੱਸੋ, ਕੀ ਕੁਝ ਜਾਣਦੇ ਤੁਸੀਂ ਮਹਾਨ ਸ਼ਖਸੀਅਤ ਦੇ ਬਾਰੇ? ਸੰਤ ਮਹਾਰਾਜ ਜਿਹੜੇ ਨੇ ਸੰਤ ਹਰਨਾਮ ਸਿੰਘ ਮਹਾਰਾਜ, ਉਹ ਬੜਾ ਵੱਡਾ ਪਿਆਰ ਦਾ ਨਮੂਨਾ ਸਨ। ਅਸਾਂ ਬਜ਼ੁਰਗਾਂ ਕੋਲ ਸੁਣਿਆ, ਕਿਲੇ ਦੇ ਲੋਕਾਂ ਕੋ ਵੀ, ਆਪਣੇ ਪਿੰਡ ਦੇ ਸਾਡੇ ਸਾਰੇ ਬਜ਼ੁਰਗ ਜਾ ਕੇ ਉਹਨਾਂ ਨੂੰ ਮਿਲਦੇ ਸਨ ਔਰ ਉਹਨਾਂ ਦਾ ਲੰਗਰ ਜਿਹੜਾ 24 ਘੰਟੇ ਲੱਗਾ ਹੁੰਦਾ ਸੀ। ਕਿਸੇ ਤੋਂ ਨਫ਼ਰਤ ਨਹੀਂ ਸਨ ਕਰਦੇ। ਉਹਨਾਂ ਦੇ ਮੁਸਲਮਾਨ ਵੀ ਮਰੀਜ਼ ਸਨ, ਹਿੰਦੂ ਵੀ ਮਰੀਜ਼ ਸਨ, ਸਿੱਖ ਵੀ, ਈਸਾਈ ਵੀ। ਔਰ ਜਨਾਬ ਲੋਕਾਂ ਨੇ ਇਹ ਸੁਖਣਾ ਸੁਖੀਆਂ ਹੁੰਦੀਆਂ ਸਨ ਕਿ ਸਾਡਾ ਢੱਗਾ ਚੰਗਾ ਨਿਕਲ ਆਇਆ ਤੇ ਅਸੀਂ ਜਨਾਬ ਸੰਤਾਂ ਦੇ ਖਰਾਸੇ ਆ ਕੇ ਜੋਵਾਂਗੇ। ਤੇ ਕਿਲੇ ਦੇ ਵਿੱਚ ਖਰਾਸ ਵਗਦਾ ਹੁੰਦਾ ਸੀ ਔਰ ਉੱਥੇ ਉਹ ਦਾਣੇ ਆਟਾ ਪੀਸਾ ਜਾਂਦਾ ਸੀ ਔਰ ਉਹ ਇੰਨਾ ਜ਼ਿਆਦਾ ਪਿਆਰ ਕਰਦੇ ਸਨ ਇਨਸਾਨੀਅਤ ਨਾਲ ਕਿ ਸਾਡੇ ਪਿੰਡ ਦਾ ਇੱਕ ਬੰਦਾ ਸੀ ਤੇ ਉਹ ਗੁਰਬਤ ਸੀ, ਮਾੜੇ ਸਨ, ਉਹਨੇ ਜਾਣਾ 3 ਟਾਈਮ ਤੇ ਜਨਾਬ ਉਹਨੇ ਰੋਟੀ ਉੱਥੋਂ ਖਾਣੀ, ਲੰਗਰ ਕਰਨਾ ਤੇ ਨਾਲ ਉਹਨੇ ਟਿੰਡ 'ਚ ਦਾਲ ਘਰਦਿਆਂ ਜੋਗੀ ਵੀ ਪਵਾ ਲਿਆਉਣੀ ਤੇ 2 ਰੋਟੀਆਂ ਫੜ ਲਿਆਉਣੀਆਂ। ਉਹ ਲੰਗਰ ਸੰਤਰਾਂ ਦੇ ਲੰਗਰ 'ਚ ਨਾ ਇੱਕ ਬੰਦਾ ਸੀ ਕੋਈ ਲਾਂਗਰੀ, ਤੇ ਉਹਨੇ ਵੇਖਿਆ ਕਿ ਬੰਦਾ ਰੋਜ਼ ਆਉਂਦਾ ਹੈ ਤੇ ਇਹ ਖਾਲੀ ਹੱਥ ਹੀ ਆਉਂਦਾ ਹੈ। ਉਹਨੇ ਉਹਨੂੰ ਆਖਿਆ ਯਾਰ ਤੂੰ ਉਧਰੋਂ ਆਉਣਾ ਤੇ ਕੋਈ ਢਿੰਗਰੀ ਲੈ ਆਇਆ ਕਰ ਜਾਂ ਗੋਹੇ ਏਰਨੇ ਹੀ 2 ਫੜ ਲਿਆ ਕਰ, ਲੰਗਰ 'ਚ ਹਿੱਸਾ ਪੈ ਜੇ। ਏਰਨੇ ਗੋਹੇ ਆਉਂਦੇ ਨੇ ਜਿਹੜੇ ਡੰਗਰਾਂ ਨੇ ਬਾਹਰ ਪੈਲੀਆਂ 'ਚ ਗੋਹੇ ਕੀਤੇ। ਠੀਕ। ਉਹਨੇ ਇਹਨਾਂ ਕਿਤੇ ਸੋਟੀ ਮਾਰ ਕੇ ਤੇ ਉਹ ਜਿਹੜੀ ਉਹਦੀ ਟਿੰਡ ਸੀ ਨਾ ਮਿੱਟੀ ਦੀ, ਉਹ ਤਰੋੜ ਦਿੱਤੀ। ਆ ਸੱਚਾ ਵਾਕਿਆ। ਔਰ ਜਿਸ ਤਰੋੜ ਦਿੱਤੀ ਤੇ ਉਹ ਸਾਡੇ ਪਿੰਡ ਵਾਲਾ ਬੰਦਾ ਜਿਹੜਾ ਜਾ ਕੇ ਪੇਸ਼ ਹੋਇਆ ਸੰਤ ਮਹਾਰਾਜ ਦੇ, ਤੇ ਉਹਨੇ ਆਖਿਆ ਸੰਤ ਮਹਾਰਾਜ ਇਹ ਲੰਗਰ ਜਾਰੀ ਹੈ ਜਾਂ ਡਾਂਗਾ ਚਾਰੀ ਹੈ ਕਿ ਮੇਰਾ ਮਤਲਬ ਇਹ ਟਿੰਡ ਤੋਂ। ਉਹਨਾਂ ਆਖਿਆ ਕੀ ਹੋਇਆ? ਉਹਨਾਂ ਆਖਿਆ ਜੀ ਮੇਰੀ ਆ ਟਿੰਡ ਤੋੜ ਦਿੱਤੀ ਹੈ ਤੁਹਾਡੇ ਫਲਾਣੇ ਬੰਦੇ ਨੇ। ਉਹਨਾਂ ਕੋਲੋਂ 2 ਪੈਸੇ ਕਿ 1 ਪੈਸਾ ਦਿੱਤਾ ਤੇ ਆਖਿਆ ਵੀ ਮੁੰਡੇ ਨੂੰ ਘੱਲਿਆ ਵੀ ਜਾ ਬਈ ਇਹਨੂੰ ਟਿੰਡ ਨਵੀਂ ਲਿਆ ਕੇ ਦੇ। ਤੇ ਉਹਨੂੰ ਆਖਣ ਲੱਗੇ ਵੀ ਸੋਹਣਿਆ ਤੂੰ ਰੋਜ਼ ਆਉਣਾ ਹੈ
ਤੇ ਲੰਗਰ ਕਰਕੇ ਜਾਣਾ ਇੱਥੋਂ ਤੇ ਘਰਦਿਆਂ ਜੋਗਾ ਵੀ ਲੰਗਰ ਲੈ ਕੇ ਜਾਣਾ ਕਰਨਾ ਔਰ ਇਹ ਉਹਨਾਂ ਦਾ ਵਤੀਰਾ ਸੀ। ਅਸਾਂ ਸੁਣਿਆ ਕਿ ਕਦੀ ਉਹ ਕੁਰਾਨ ਸ਼ਰੀਫ ਪੜ੍ਹਦੇ ਹੁੰਦੇ ਸਨ, ਕਦੀ ਗ੍ਰੰਥ ਸਾਹਿਬ ਪੜ੍ਹਦੇ ਸਨ ਤੇ ਰੋ ਰਹੇ ਨੇ, ਕਦੀ ਜਨਾਬ ਜਿਹੜੀ ਹੈ ਜਿਹੜੀ ਭਾਗਵਤ ਗੀਤਾ ਉਹ ਪੜ੍ਹ ਰਹੇ ਨੇ, ਰਾਮਾਇਣ ਪੜ੍ਹ ਰਹੇ ਨੇ ਤੇ ਰੋ ਰਹੇ ਨੇ। ਲੇਕਿਨ ਲੋਕਾਈ ਨਾਲ ਉਹਨਾਂ ਦਾ ਪਿਆਰ ਇਸ ਤਰ੍ਹਾਂ ਦਾ ਸੀ ਕਿ ਉਹ ਜਿਹੜੀ ਗੱਲ ਆਖਦੇ ਸਨ ਉਹ ਹੋ ਜਾਂਦੀ ਸੀ। ਉਹਨਾਂ ਦੇ ਮੁਤਲਕ ਬਹੁਤ ਜ਼ਿਆਦਾ ਉਹਨਾਂ ਦੀਆਂ ਕਰਾਮਤਾਂ ਸੁਣੀਆਂ। ਇੱਥੇ ਉਹਨਾਂ ਨੇ ਜਦੋਂ 47 ਦਾ ਵਾਕਿਆ ਹੋਇਆ ਤੇ ਉਹਨਾਂ ਨੇ ਸਾਰੇ ਕਿਲੇ ਦੇ ਲੋਕਾਂ ਨੂੰ ਕਿਹਾ ਕਿ ਭਾਈ ਮਾਇਆ ਨੂੰ ਇੱਥੇ ਛੱਡ ਦਿਓ, ਮਾਇਆ ਤੁਹਾਡੀ ਦੁਸ਼ਮਣ ਹੈ ਤੇ ਜਿਹੜਾ ਮਾਇਆ ਦਾ ਸੱਜਣ ਬਣੇਗਾ ਉਹ ਮਾਰਿਆ ਜਾਏਗਾ ਤੇ ਸਾਰੇ ਖਾਲੀ ਹੱਥ ਆ ਜਾਓ, ਸੱਚਾ ਬਾਦਸ਼ਾਹ ਤੁਹਾਨੂੰ ਬਹੁਤ ਕੁਝ ਦੇਵੇਗਾ, ਬੜੀਆਂ ਤੁਹਾਡੇ ਘਰਾਂ 'ਚ ਰੌਣਕਾਂ ਲੱਗਣਗੀਆਂ। ਤੇ ਸਾਰੇ ਕਿਲੇ ਦੇ ਲੋਕ ਸਭ ਕੁਝ ਛੱਡ ਕੇ ਘਰਾਂ 'ਚ ਟੁਰ ਗਏ ਔਰ ਇੱਕ ਬੰਦਾ ਗੋਪਾਲ ਚੰਦ ਉਹਦਾ ਨਾਂ ਸੀ, ਹਿੰਦੂ ਸੀ, ਉਹ ਵਾਪਸ ਆਇਆ। ਉਹਨੇ ਸੰਤਾ ਮਹਾਰਾਜ ਦੀ ਗੱਲ ਨਾ ਮੰਨੀ ਤੇ ਫਿਰ ਕੀ ਹੋਇਆ ਕਿ ਉਹ ਜਨਾਬ ਇੱਕ ਸੰਦੂਕ ਨੂੰ ਲਈ ਜਾ ਰਿਹਾ ਸੀ ਔਰ ਉਹ ਸੰਦੂਕ ਜਿਹੜਾ ਸੀ ਉਹ ਫੜ ਕੇ ਤੇ ਜਿੱਥੇ ਕਿਲੇ ਦੀ ਆਉਣਾ ਜਿਹੜਾ ਬਾਜ਼ਾਰ ਹੈ ਜਿੱਥੋਂ ਦੀ ਤੁਸੀਂ ਲੰਘ ਕੇ ਆਏ ਹੋ ਸੜਕ ਤੋਂ ਇੱਥੇ ਕਰਕੇ ਪਹੁੰਚਿਆ ਤੇ ਇਸ ਇਲਾਕੇ ਤੇ 2-3 ਬੰਦੇ ਨਾਮ ਹੀ ਆਂਦੇ ਹੋ ਤੇ ਮੈਂ ਲੈ ਦੇਣਾ ਹਾਂਜੀ ਜੀਰਾ ਸੁੰਦਰ ਸੀ, ਸ਼ੀਰਾ ਔਲਖ ਸੀ ਤੇ ਇੱਕ ਹੋਰ ਸੀ ਉਹਦਾ ਨਾਂ ਸੀ। ਇਹਨਾਂ ਤਿੰਨਾਂ ਨੇ ਉਹਨੂੰ ਮਾਰ ਦਿੱਤਾ ਔਰ ਉਹਦੇ ਕੋਲੋਂ ਸੰਦੂਕ ਖੋਹ ਲਿਆ ਕਿਉਂਕਿ ਉਸ ਵਲੀ ਅੱਲਾ ਨੇ ਕਿਹਾ ਸੀ ਕਿ ਜਿਹੜਾ ਜਾਏਗਾ ਦੌਲਤ ਪਿੱਛੇ ਉਹ ਮਾਰਿਆ ਜਾਏਗਾ ਹਾਂਜੀ। ਤੇ ਉਹ ਜਨਾਬ ਵਾਕਈ ਉਹ ਕੰਮ ਹੋ ਗਿਆ, ਉਹਨੂੰ ਉਹਨਾਂ ਕਤਲ ਕਰਤਾ। ਬਾਕੀ ਉਹ ਪੂਰਾ ਜਿਹੜਾ ਜਥਾ ਹੈ ਉਹ ਖੈਰ ਖਰੀਅਤ ਨਾਲ ਅੱਗੇ ਪਹੁੰਚਿਆ। ਤੇ ਜਨਾਬੇ ਅਲੀ ਇੱਕ ਵਾਕਿਆ ਹੋਰ ਉਹਨਾਂ ਦਾ ਮੈਨੂੰ ਸੁਣਾਇਆ ਇੱਕ ਬੰਦੇ ਨੇ ਕਿ ਇੱਥੋਂ ਕਲਾਸ ਵਾਲੇ ਗਏ ਉਹ ਜਥਾ ਤੇ ਉਹ ਜਿਸ ਵੇਲੇ ਕਲਾਸ ਵਾਲੇ ਜਥਾ ਬਹੁਤ ਵੱਡਾ ਸੀ, ਲੋਕ ਦੇ ਆਂਦੇ ਨੇ ਕੋਈ ਲੱਖਾਂ 'ਚ ਸੀ, ਕਲਾਸ ਵਾਲੇ ਤੋਂ ਬਾਹਰ ਸਾਰੇ ਸਿੱਖ ਹੀ ਸਿੱਖ ਸਨ ਲਾਮ ਦੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਿਉਂਕਿ ਉੱਥੇ ਅਪਾਰ ਸਿੰਘ ਬਾਜਵੇ ਹਰੀ ਬੜੇ ਤਗੜੇ ਜ਼ਿਮੀਂਦਾਰ ਸਨ, 32 ਕਿੱਲਿਆਂ ਦੇ ਮਾਲਕ, 32 ਮਰਬਿਆਂ ਦੇ ਮਾਲਕ ਸਨ। ਕੀ ਨਾਂ ਦੱਸਿਆ ਜੀ? ਅਪਾਰ ਸਿੰਘ ਬਾਜਵਾ। ਅਪਾਰ ਸਿੰਘ ਬਾਜਵਾ ਜਿਨ੍ਹਾਂ ਦੀ ਨਸਲ ਚੋਂ ਅੱਗੋਂ ਪ੍ਰਤਾਪ ਸਿੰਘ ਬਾਜਵਾ, ਇਹਨਾਂ ਦਾ ਮਿਨਿਸਟਰ ਵੀ ਪੰਜਾਬ ਦਾ ਰਿਹਾ, ਹੁਣ ਵੀ ਉਹ ਅਸੈਂਬਲੀ 'ਚ। ਫਿਰ ਉਹਨਾਂ ਦਾ ਮੇਜਰ ਜਨਰਲ ਕੁਲਦੀਪ ਸਿੰਘ ਬਾਜਵਾ ਰਿਟਾਇਰਡ ਫੌਤ ਹੋ ਗਿਆ ਪਿਛਲੇ ਦਿਨਾਂ 'ਚ, ਉਹ ਚੰਡੀਗੜ੍ਹ ਰਹਿੰਦੇ ਹੁੰਦੇ ਸਨ ਤੇ ਉਸ ਖਾਨਦਾਨ ਦਾ ਬੜਾ ਅਸਰ ਸੀ। ਉਹ ਰਈਸੇ ਸਿਆਲਕੋਟ ਸਨ, ਉਹਨਾਂ ਦੀ ਨਿਗਰਾਨੀ 'ਚ ਸਾਰਾ ਜਿਹੜਾ ਜਥਾ ਇਕੱਠਾ ਹੋਇਆ ਸੀ ਤੇ ਉੱਥੇ ਇੱਕ ਮੇਜਰ ਆ ਗਿਆ ਪਠਾਨ, ਉਹਦੇ ਨਾਲ ਕੋਈ 100 ਕੁ ਬੰਦਾ ਸੀ ਉਹਦੇ ਕੋਲ ਫੌਜੀ, ਔਰ ਉਹ ਫੌਜੀਆਂ ਨੂੰ 4 ਫੇਰੇ ਉਹਨੇ ਜਥੇ ਤੇ ਲਾਤਾ ਤੇ ਉਹਨੇ ਆਖਿਆ ਕਿ ਇਹਨਾਂ ਨੂੰ ਮਾਰ ਦੇਣਾ ਸਾਰਿਆਂ ਸਿੱਖਾਂ ਨੂੰ। ਔਰ ਲੋਕ ਬੜੀ ਪਰੇਸ਼ਾਨੀ ਬਣ ਗਈ, ਉਹਨਾਂ ਮਸ਼ੀਨ ਗੰਨਾਂ ਕੱਢ ਦਿੱਤੀਆਂ। ਅਖੀਰ ਉਹ ਨਾ ਲੋਕ ਸੰਤ ਮਹਾਰਾਜ ਕੋਲ ਆਏ, ਆਖਣ ਲੱਗੇ ਸੰਤ ਮਹਾਰਾਜ ਜੀ ਆ ਵੇਖੋ ਮੇਜਰ ਆ ਗਿਆ ਤੇ ਉਹਦੇ 4 ਚਫੇਰੇ ਫੌਜੀਆਂ ਨੇ ਗੰਨਾਂ ਕੱਢ ਲਈਆਂ ਨੇ ਤੇ ਸੰਤ ਮਹਾਰਾਜ ਜੀ ਨੇ ਕਿਹਾ ਕਿ ਉਹ ਸਾਡੀ ਹਿਫਾਜ਼ਤ ਵਾਸਤੇ ਸੱਚੇ ਵਾਹਿਗੁਰੂ ਨੇ ਭੇਜਿਆ। ਔਰ ਜਿਸ ਵੇਲੇ ਇਹ ਗੱਲ ਹੋਈ ਤੇ ਲੋਕ ਬੜੇ ਪਰੇਸ਼ਾਨ, ਉਹਨਾਂ ਦਾ ਸਾਰਿਆਂ ਦਾ ਉਹ ਜਥੇ ਵਾਲਿਆਂ ਦਾ ਖੂਨ ਸੁੱਕਿਆ। ਅਖੀਰ ਉਹ ਫੌਜੀ ਮੇਜਰ ਜਿਹੜਾ ਨਾ ਉਹ ਆਂਦਾ ਇਹਨਾਂ ਨੂੰ, ਉੱਥੇ ਮੁੰਡੇ ਬੰਦਿਆਂ ਨੂੰ, ਇਹਨਾਂ ਦਿਆਂ ਨੂੰ, ਸਿੱਖਾਂ ਨੂੰ ਕਿ ਤੁਹਾਡਾ ਸਰਦਾਰ ਕੌਣ ਹੈ? ਉਹਨਾਂ ਕਿਹਾ ਜੀ ਆਓ ਤੁਹਾਨੂੰ ਆਪਣੇ ਸਰਦਾਰ ਨਾਲ ਮਿਲਾਨੇ ਆ। ਉਹ ਸਰਦਾਰ ਅਪਾਰ ਸਿੰਘ ਕੋਲ ਲੈ ਕੇ ਬਾਜਵੇ ਕੋਲ ਗਏ। ਅਪਾਰ ਸਿੰਘ ਬਾਜਵੇ ਨੇ ਕਿਹਾ ਮੈਂ ਸਰਦਾਰ ਨਹੀਂ, ਆਓ ਤੁਹਾਨੂੰ ਮੈਂ ਸਰਦਾਰ ਨਾਲ ਮਿਲਾਨਾ। ਉਹ ਸੰਤ ਮਹਾਰਾਜ ਕੋਲ ਜਾ ਕੇ ਲੈ ਕੇ ਗਿਆ ਮੇਜਰ ਨੂੰ। ਜਦੋਂ ਮੇਜਰ ਵਾਲ ਇੱਕ ਨਜ਼ਰ ਮਾਰੀ ਸੰਤ ਮਹਾਰਾਜ ਨੇ ਤੇ ਮੇਜਰ ਪੈਰਾਂ 'ਚ ਬਹਿ ਗਿਆ ਤੇ ਹੱਥ ਜੋੜ ਕੇ ਆਖਣ ਲੱਗਾ ਬਾਬਾ ਜੀ ਕੋਈ ਕੀ ਹੁਕਮ ਹੈ ਮੇਰੇ ਵਾਸਤੇ? ਉਹਨਾਂ ਆਖਿਆ ਤੇਰੇ ਲਈ ਹੁਕਮ ਇਹ ਵੇ ਕਿ ਇੱਥੋਂ ਪਸਰੂਰ ਤੋਂ ਇਸ ਜਥੇ ਨੂੰ ਸਾਰੇ ਨੂੰ ਡੇਰਾ ਬਾਬਾ ਨਾਨਕ ਤੱਕ ਪਹੁੰਚਾਣਾ ਹੈ ਜੀ, ਗੱਡੀਆਂ ਭਰ ਕੇ। ਔਰ ਫਿਰ ਉਹ ਫੌਜੀ ਜਿਹੜਾ ਉਹ ਗੱਡੀਆਂ ਭਰ ਕੇ ਆਪਣੀ ਨਿਗਰਾਨੀ 'ਚ ਤੇ ਜਨਾਬ ਡੇਰਾ ਬਾਬਾ ਨਾਨਕ ਦੇ ਪੁਲ ਤੱਕ ਹਾਂਜੀ ਪਹੁੰਚਾਉਂਦੇ ਰਹੇ ਨੇ ਉਸ ਸਟੇਸ਼ਨ ਤੱਕ। ਤੋ ਜੀ ਅੱਗੇ ਦੱਸੋ। ਅੱਛਾ ਬਾਜਵਾ ਸਾਹਿਬ, ਮੈਂ ਆਪਣਾ ਨਾ ਤਰਸੇਮ ਸਿੰਘ ਤਰਾਨਾ ਸਾਹਿਬ ਦਾ ਇੱਕ ਇੰਟਰਵਿਊ ਸੁਣਿਆ ਸੀ। ਉਹ ਇੱਕ ਬਾਬੇ ਹੋਰੇ ਵੀ ਉਸੇ ਜਥੇ 'ਚ ਸ਼ਾਮਲ ਸਨ ਤੇ ਉਹਨਾਂ ਨੇ ਇੱਕ ਬੰਦੇ ਦਾ ਜ਼ਿਕਰ ਕੀਤਾ ਸੀ ਕਰਮਦੀਨ ਥਾਣੇਦਾਰ ਦਾ, ਕਿ ਉਹਨਾਂ ਨੇ ਵੀ ਬੜੀ ਸਹਾਇਤਾ ਕੀਤੀ, ਸਾਡੀ ਬੜੀ ਮਦਦ ਕੀਤੀ ਉਸ ਵੇਲੇ। ਮਤਲਬ ਕਿ ਸੰਤ ਮਹਾਰਾਜ ਹਰਨਾਮ ਸਿੰਘ ਨੂੰ ਬਕਾਇਦਾ ਮਤਲਬ ਕਿ ਨਾਰਵਾਲ ਸ਼ਹਿਰ ਦੇ ਵਿੱਚ ਮੰਜੀ ਢਾਹ ਕੇ ਪੀੜਾ ਢਾਹ ਕੇ ਦਿੱਤਾ, ਯਾਨੀ ਕਿ ਉਹਨਾਂ ਨੇ ਵੀ ਬੜਾ ਉਹਨਾਂ ਦਾ ਹਾਂਜੀ ਕਿਲੇ ਦੇ ਵਿੱਚ ਵੀ ਜਿਹੜਾ ਇੱਕ ਬਾਬਾ ਉਰਦੂ ਖਾਨ ਸਨ ਜੀ ਉਹਨਾਂ ਨੇ ਵੀ ਇਹਨਾਂ ਨੇ ਬੜੇ ਯਾਰ ਗੱਲ ਸੁਣੋ ਬੜਾ ਤਲਕ ਸੀ ਲੋਕਾਂ ਦਾ। ਔਰ ਸੰਤ ਮਹਾਰਾਜ ਨੂੰ ਔਰ ਸੰਤ ਮਹਾਰਾਜ ਦੀ ਵਜ੍ਹਾ ਨਾਲ ਉਹਨਾਂ ਨੇ ਲੋਕਾਂ ਦਾ ਆਪਸੀ ਪਿਆਰ ਹੀ ਬੜਾ ਸੀ।
ਸਾਰਿਆਂ ਦਾ ਕਿਸੇ ਨਾਲ ਕੋਈ ਲੜਾਈ ਝਗੜੇ ਵਾਲੀ ਤੇ ਗੱਲ ਹੀ ਨਹੀਂ ਸੀ। ਲੜਾਈ ਝਗੜਾ ਕਰਨ ਵਾਲੇ ਤੇ 1 ਤੋਂ 2% ਬਦਮਾਸ਼ ਲੋਕ ਸਨ, ਜਿਨ੍ਹਾਂ ਦਾ ਮਜ਼ਹਬ ਵੀ ਬਦਮਾਸ਼ੀ ਹੁੰਦਾ, ਉਹਨਾਂ ਦਾ ਕੋਈ ਮਜ਼ਹਬ ਨਹੀਂ ਹੁੰਦਾ। ਜੀ ਬਿਲਕੁਲ। ਹਾਂਜੀ, ਪੂਰੀ ਜੱਗ ਦੇ ਲੁੱਟਿਆਂ ਦਾ ਇੱਕੋ ਮਜ਼ਹਬ ਹੁੰਦਾ ਹੈ, ਔਰ ਉਹ ਹੁੰਦਾ ਲੁੱਟਣਾ ਮਾਰਨਾ। ਬਾਕੀ ਦੇ ਲੋਕ ਸ਼ਰੀਫ ਆਦਮੀ ਸਨ, ਔਰ ਉਹ ਲੋਕਾਂ ਨੂੰ ਫਿਰ ਇਹ ਸੰਤ ਮਹਾਰਾਜ ਦਾ ਲੋਕ ਬਹੁਤ ਇਤਰਾਮ ਕਰਦੇ ਸਨ। ਉਹਨਾਂ ਨੂੰ ਤੇ ਲੋਕ ਬਹੁਤ ਬੜਾ ਵਲੀ ਅੱਲਾ ਔਰ ਬਹੁਤ ਬੜਾ ਪਹੁੰਚੀ ਹੋਈ ਹਸਤੀ ਸਮਝਦੇ ਸਨ। ਔਰ ਸੰਤ ਮਹਾਰਾਜ ਦੀਆਂ ਬਹੁਤ ਜ਼ਿਆਦਾ ਕਰਾਮਤਾਂ ਜਨਾਬ ਮੈਂ ਤੁਹਾਨੂੰ ਦੱਸਿਆ ਵੀ ਨਿੱਕੇ ਹੁੰਦਿਆਂ ਉਹ ਜਿਹੜਾ ਤੁਹਾਨੂੰ ਮੈਂ ਦੱਸਿਆ ਸੀ ਇੱਥੇ ਕਰਕੇ ਖੂਹ ਸੀ, ਉਹ ਬਾਗ ਦੇ ਲਾਗੇ ਉਹ ਖਤਮ ਹੋ ਗਿਆ। ਉਸ ਖੂਹ ਦੇ ਵਿੱਚ ਨਿੱਕੇ ਹੁੰਦਿਆਂ ਸੰਤ ਮਹਾਰਾਜ ਜਿਹੜੇ ਨੇ ਡਿੱਗ ਪਏ, ਲੋਕਾਂ ਨੇ ਰੌਲਾ ਪਾਤਾ, ਉਹ ਮਤਲਬ ਡਿੱਗ ਪਿਆ ਜੇ ਹਰਨਾਮ ਸਿੰਘ ਉਹਨਾਂ ਦਾ ਨਾਂ ਸੀ, ਤੇ ਉਹ ਉਹਨਾਂ ਆਖਿਆ ਜੀ ਉਹ ਡਿੱਗ ਪਿਆ ਮੁੰਡਾ, ਉਦੋਂ ਤਾਂ ਮੁੰਡਾ ਹੀ ਸੀ। ਅੱਛਾ, ਥੱਲੇ ਡਿੱਗ ਪਏ, ਉਹ ਖੂਹ ਦੇ ਵਿੱਚ ਜਾ ਪਿਆ, ਉਹ ਸਾਰਾ ਪਿੰਡ ਇਕੱਠਾ ਹੋ ਗਿਆ, ਲਾ ਲਾ ਉਹ ਕੱਢੋ ਬਾਹਰ, ਤੇ ਵਿੱਚੋਂ ਵੇਖਣ ਪਾਣੀ ਚੋਂ ਨਜ਼ਰ ਨਾ ਆਏ, ਤੇ ਇੱਕ ਵੇਖ ਕੇ ਨਾ ਬੰਦਾ ਤੇ ਆਖੇ ਪਿਆ ਉਹਦੇ ਬੰਦਿਆਂ ਦੇ ਪਿੱਛੇ ਪਿਆ ਖੇਡਦਾ ਜੇ। ਅੱਛਾ, ਉਹ ਵੀ ਇੱਕ ਉਹਨਾਂ ਦੀ ਕਰਾਮਤ ਸੀ। ਇਹਦੇ ਤੋਂ ਇਲਾਵਾ ਹੋਰ ਬੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਦੀਆਂ ਅਸਾਂ ਸੁਣੀਆਂ, ਕਿਉਂਕਿ ਬੜੇ ਨੇਕ ਆਦਮੀ ਸਨ, ਸਾਰੀ ਦੁਨੀਆ ਦਾ ਭਲਾ ਕਰਨ ਵਾਲੇ ਸਨ। ਹਾਂਜੀ, ਹਰ ਇੱਕ ਨਾਲ ਪਿਆਰ ਕਰਨ ਵਾਲੇ ਸਨ। ਜਿਹੜੇ ਲੋਕ ਬਾਜਵਾ ਸਾਹਿਬ ਉਸ ਸੰਤ ਮਹਾਰਾਜ ਹਰਨਾਮ ਸਿੰਘ ਦੇ ਨਾਲ ਜਿਹੜੇ ਉਸ ਜੱਥੇ 'ਚ ਜਾਂ ਜਿਹੜੇ ਉਸ ਕਾਫਲੇ ਦੇ ਵਿੱਚ ਲੋਕ ਸਨ, ਉਹ ਸਾਰੇ ਖੈਰ ਖਰੀਦ ਨਾਲ, ਹਾਂਜੀ, ਉਹ ਖੈਰ ਖਰੀਦ ਨਾਲ ਗਏ ਜੀ। ਮੈਂ ਇੱਥੇ ਇੱਕ ਆਪਣੇ ਵੀਵਰਸ ਨਾਲ ਗੱਲ ਕਰਨਾ ਚਾਹਾਂਗਾ ਕਿ ਉਸ ਜੱਥੇ ਦੇ ਵਿੱਚ, ਉਸ ਕਾਫਲੇ ਦੇ ਵਿੱਚ ਜਿਨ੍ਹਾਂ ਦੀ ਨੁਮਾਇੰਦਗੀ ਕਰ ਰਹੇ ਸਨ ਮਹਾਰਾਜ ਸੰਤ ਹਰਨਾਮ ਸਿੰਘ ਵਲੀਏ ਕਾਮਲ, ਅੱਲਾ ਦੇ ਵਲੀ ਅੱਲਾ ਲੋਕ, ਉਸ ਜੱਥੇ ਦੇ ਵਿੱਚ ਤਰਸੇਮ ਸਿੰਘ ਧਰਾਨਾ, ਆਪਣਾ ਸਾਂਝ ਪੰਜਾਬ ਚੈਨਲ ਵਾਲੇ, ਸਾਂਝ ਪੰਜਾਬ ਦੀ ਚੈਨਲ ਵਾਲੇ, ਉਹਨਾਂ ਦੀ ਜਿਹੜੀ ਆਪਣਾ ਮਾਤਾ ਜੀ ਸਨ ਉਹ ਵੀ ਸਨ, ਤੇ ਉਹਨਾਂ ਦੀ ਉਸ ਵੇਲੇ ਉਮਰ 12 ਸਾਲ ਸੀ ਜੀ ਬਾਜਵਾ ਸਾਹਿਬ। ਹਾਂਜੀ, ਮੇਰਾ ਖਿਆਲ ਹੈ ਕਿ ਉਹਨਾਂ ਦਾ ਪਿੰਡ, ਇਹਨਾਂ ਦੀ ਮਾਤਾ ਜੀ ਦਾ ਉਗੂ ਚੱਕ ਸੀ। ਮੈਂ ਕਿਤੇ ਸੁਣਿਆ ਸੀ ਜੀ ਕਿ ਗਾਲਬਨ ਉਗੂ ਚੱਕ ਪਿੰਡ ਸੀ ਉਹਨਾਂ ਦਾ। ਔਰ ਚੂੰਕਿ ਇਹ ਸਾਰੇ ਇਲਾਕੇ ਦੇ ਵਿੱਚ ਸੰਤ ਮਹਾਰਾਜ ਦੇ ਮੰਨਣ ਵਾਲੇ ਬਹੁਤ ਜ਼ਿਆਦਾ ਸਨ, ਉਹ ਫਿਰ ਸਾਰੇ ਵੀ ਬਾਹਰੋਂ ਵੀ ਆ ਕੇ ਸੰਗ ਇਕੱਠਾ ਹੋ ਗਿਆ, ਤੇ ਉਹ ਜਿਹੜਾ ਨਾ ਸਾਰੇ ਬੀਬੀਆਂ ਬੱਚੇ ਜ਼ਾਰੇ ਉਹ ਇਕੱਠੇ ਗਏ। ਔਰ ਮੇਰਾ ਖਿਆਲ ਹੈ ਕਿ ਤਰਾਨਾ ਸਾਹਿਬ ਦੀ ਜਿਹੜੀ ਵਾਲਦਾ ਨਾ ਇਹ ਉਗੂ ਚੱਕ ਪਿੰਡ ਦੀ ਸਨ, ਬਾਜਵਿਆਂ ਦਾ ਪਿੰਡ ਸੀ, ਔਰ ਉਹ ਸਾਰਾ ਹੀ ਸਿੱਖਾਂ ਬਾਜਵਿਆਂ ਦਾ ਪਿੰਡ ਸੀ, ਔਰ ਉਹ ਸਾਰੇ ਇੰਡੀਆ 'ਚ ਚਲੇ ਗਏ ਨੇ। ਸਹੀ ਜੀ, ਠੀਕ। ਅੱਛਾ ਬਾਜਵਾ ਸਾਹਿਬ, ਹੁਣ ਇਸ ਵੇਲੇ ਇਸ ਟਾਈਮ ਕਿੰਨੀ ਕੁ ਵੱਡੀ ਤਾਦਾਦ ਦੇ ਵਿੱਚ ਜਿਹੜੇ ਸਿੱਖ ਬਰਾਦਰੀ ਹੈ ਜਾਂ ਹਿੰਦੂ ਬਰਾਦਰੀ ਹੈ ਇਸ ਕਿਲ੍ਹਾ ਕਾਲਰਵਾਲਾ ਦੇ ਵਿੱਚ ਆਉਂਦੇ ਜਾਂਦੇ ਨੇ, ਖਾਸ ਕਰਕੇ ਉਹਨਾਂ ਦਾ ਘਰ ਬੂਆ ਵੇਖਣ, ਉਸ ਅੱਲਾ ਦੇ ਵਲੀ ਦਾ ਸੰਤ ਹਰਨਾਮ ਸਿੰਘ ਦਾ? ਇਹ ਨਾ ਜੀ ਮੇਰਾ ਖਿਆਲ ਹੈ ਕੋਈ 30-40 ਵਾਰੀ ਤੇ ਮੈਂ ਇਹਨਾਂ ਦੀ ਯਾਤਰਾ ਕਰਾ ਚੁੱਕਿਆ ਹੁਣ ਤੱਕ। ਮਤਲਬ ਇਹ ਹੈ ਕਿ ਜਦੋਂ ਮੈਂ ਨਹੀਂ ਸਾਂ ਜਾਣਦਾ, ਇੱਕ ਦਫਾ ਬਹੁਤ ਸਾਲ ਹੋ ਗਏ ਨੇ, ਕੋਈ ਇਸ ਗੱਲ ਨੂੰ ਕੋਈ 20 ਸਾਲ ਹੋ ਗਏ ਨੇ, ਇੱਕ ਬੰਦਾ ਬਾਬਾ, ਮੈਂ ਗਿਆ ਬਾਜ਼ਾਰ 'ਚ ਤੁਰਿਆ ਜਾਵਾਂ ਤੇ ਇੱਕ ਬਾਬਾ ਬੈਠਾ, ਤੇ ਉਹ ਨੀਲੇ ਰੰਗ ਦਾ ਨਾ, ਨੀਲ ਧਾਰੀ, ਇਹ ਪੱਗ ਨਹੀਂ ਨਾ ਬੰਨਦੇ ਜੀ, ਉਹ ਨੀਲੇ ਰੰਗ ਦਾ ਪਟਾ ਛੋਟਾ ਜਿਹਾ ਪਟਕਾ ਜਿਹਾ ਬੰਨਦੇ ਨੇ, ਤੇ ਉਹ ਬਾਬਾ ਜੀ ਬੈਠੇ ਦੁਕਾਨ ਤੇ ਮੈਂ ਉਹਨਾਂ ਨੂੰ ਕਿਹਾ ਕਿ ਬਾਬਾ ਜੀ ਤੁਸੀਂ ਕਿੱਥੇ ਆਏ ਹੋ? ਉਹਨਾਂ ਆਖਿਆ ਜੀ ਇੱਥੇ ਸੰਤ ਮਹਾਰਾਜ ਦੇ ਆਇਆ ਸਾਂ ਮੈਂ ਆਖਿਆ ਜੀ ਤੁਹਾਡੀ ਕੋਈ ਇੱਥੇ ਵਾਕਫੀਅਤ ਹੈ? ਉਹਨਾਂ ਆਖਿਆ ਜੀ ਨਹੀਂ। ਮੈਂ ਕਿਹਾ ਜੀ ਮੈਂ ਫਿਰ ਤੁਹਾਡਾ ਵਾਕਫ ਹਾਂ, ਤੇ ਆਓ ਮੇਰੇ ਘਰ। ਮੈਂ ਉਹਨਾਂ ਨੂੰ ਉੱਥੋਂ ਗੱਡੀ, ਮੁੰਡੇ ਨੂੰ ਆਖਿਆ, ਟੈਕਸੀ ਵਾਲੇ ਨੂੰ ਸੱਦਿਆ ਬਹਾ ਕੇ ਤੇ ਇੱਥੇ ਨਾਲ ਲੈਣ ਦਾ। ਉਹ ਫਿਰ ਇੱਥੇ ਰਾਤ ਮੇਰੇ ਕੋਲ ਆਇਆ, ਤੇ ਸੁਬਾਹ ਮੈਂ ਨਾ ਮੀਆਂ ਵਾਲੀ ਬੰਗਲੇ, ਇੱਥੇ ਲਾਗੇ ਮੀਆਂ ਵਾਲੀ ਬੰਗਲਾ, ਉੱਥੇ ਉਹਨਾਂ ਦੇ ਨਾ ਕੋਈ ਚਾਚੇ ਬਾਬੇ ਦੇ ਪੁੱਤਰ ਸਨ ਜਿਹੜੇ ਮੁਸਲਮਾਨ ਹੋ ਗਏ ਸਨ, ਉਹਨਾਂ ਦੀਆਂ ਦੁਕਾਨਾਂ ਨੇ। ਉਹ ਫਿਰ ਮੈਂ ਗੱਡੀ ਵਾਲੇ ਨੂੰ ਆਖਿਆ, ਮੇਰੀ ਕੋਈ ਮਜਬੂਰੀ ਸੀ, ਮੈਂ ਕਿਤੇ ਡਿਊਟੀ ਤੇ ਜਾਣਾ ਸੀ ਆਪਣੀ, ਤੇ ਉਹ ਫਿਰ ਉਹ ਡਰਾਈਵਰ ਉਹਨਾਂ ਨੂੰ ਛੱਡ ਕੇ ਆਇਆ ਜੀ। ਗੁਰਮੁਖ ਸਿੰਘ ਉਹਨਾਂ ਦਾ ਨਾਂ ਸੀ, ਗੁਰਮੁਖ ਸਿੰਘ। ਬਹੁਤ ਪੁਰਾਣੀ ਬਾਤ ਹੈ। ਉਹਦੇ ਤੋਂ ਇਲਾਵਾ ਹੋਰ ਵੀ ਕਈ ਆਏ, ਕਈ ਵਾਰੀ ਮੇਰੇ ਕੋਲ ਇੱਥੇ ਆ ਕੇ ਰਾਤਾਂ ਵੀ ਰਹਿੰਦੇ ਰਹੇ ਬੰਦੇ। ਹਾਂਜੀ, ਸੰਤ ਆਪਣਾ ਇੱਕ ਹੋਰ ਬਾਬਾ ਸੀ, ਉਹਨਾਂ ਦਾ ਨਾਂ ਹਰਨਾਮ ਸਿੰਘ ਸੀ, ਉਹ ਵੀ ਇਹਨਾਂ ਦੇ ਮੰਨਣ ਵਾਲੇ ਸਨ, ਉਹ ਵੀ ਆਏ। ਤੇ ਬੀਬੀ ਜਗਦੀਸ਼ ਕਰਵਾੜੀਆ, ਇਹ ਕਿਲੇ ਹੀ ਪੈਦਾ ਹੋਏ ਸਨ। ਇਹ ਜਲੰਧਰ ਤੋਂ ਡਾਇਰੈਕਟਰ ਭਾਸ਼ਾ ਵਿਭਾਗ ਰਿਟਾਇਰ ਹੋਏ ਨੇ। ਅੱਛਾ, ਅੱਜ ਕੱਲ੍ਹ ਜਲੰਧਰ ਹੀ ਰਹਿ ਰਹੇ ਨੇ। ਉਹ ਵੀ ਆਏ ਹੋ ਐਸ ਮੇਰੇ ਘਰ ਕੋ ਮਹੀਨਾ ਰਹਿ ਕੇ ਗਏ, ਔਰ ਉਹਨਾਂ ਨੂੰ ਮੈਂ ਸੱਜੇ ਖੱਬੇ ਸਾਰੇ ਗੁਰਦੁਆਰਿਆਂ ਦੀ ਯਾਤਰਾ ਕਰਵਾਈ। ਇਹ ਤੋਂ ਇਲਾਵਾ ਰਤਨ ਸਿੰਘ ਆਏ, ਬਹੁਤ ਬੜਾ ਬੰਦਾ, ਨਾਂ ਹੈ, ਅੱਜ ਵੀ ਜਿਉਂਦਾ, ਦਿੱਲੀ 'ਚ ਰਹਿ ਰਿਹਾ, ਜਿਹਦੇ ਤੇ ਉਸ ਵੇਲੇ 5 PhDਆਂ ਹੋਈਆਂ ਸਨ। ਬਹੁਤ ਬੜਾ ਉਹ ਜਨਾਬ ਆ ਦਾਊਦ ਪਿੰਡ ਨਾਰੋਵਾਲ ਦੇ ਲਾਗੇ, ਇੱਥੋਂ ਦੇ ਰਹਿਣ ਵਾਲੇ ਸਨ। ਉਹ ਵੀ ਸੰਤ ਮਹਾਰਾਜ ਦੇ ਮੰਨਣ ਵਾਲੇ ਸਨ, ਉੱਥੇ ਵੀ ਗਏ। ਇਸ ਤਰ੍ਹਾਂ ਦਿੱਲੀ ਤੋਂ ਗੁਰਮੁਖ ਸਿੰਘ ਆਏ, ਬਹੁਤ ਬੜੇ ਤਗੜੇ ਅਮੀਰ ਆਦਮੀ ਸਨ, ਉਹਨਾਂ ਦੇ ਕੱਪੜਿਆਂ ਤੋਂ ਲਿਬਾਸ ਤੋਂ ਲੱਗਦਾ ਸੀ।
ਉਹ ਵੀ ਉਹਨਾਂ ਨੇ ਕਿਹਾ ਜੀ ਦਿੱਲੀ ਆਓ ਤੇ ਮੈਨੂੰ ਮਿਲੋ। ਤੇ ਇਸ ਤਰ੍ਹਾਂ ਦਾ ਹੋਰ ਬੜੀ ਦਫਾ ਪਿਛਲੇ ਸਾਲ ਵੀ ਗਹਿਣਾ ਸਿੰਘ ਬਾਜਵਾ ਤੇ ਨਾਲ ਹੋਰ ਕੋਈ ਬੰਦੇ 5-6 ਜੀ ਆਏ ਸਨ। ਤੇ ਉਹ ਜਦੋਂ ਵੀ ਆਉਣ ਤੇ ਜਨਾਬ ਉਹਨਾਂ ਕੋਲ ਮੇਰਾ ਫੋਨ ਉੱਥੇ ਹੈ ਵੀ ਤਰਾਨਾ ਸਾਹਿਬ ਕੋਲ। ਤੇ ਵੈਸੇ ਵੀ ਅਗਰ ਹੁਣ ਵੀ ਮੇਰਾ ਪੈਗਾਮ ਹੈ ਕਿ ਉੱਥੇ ਜਿਹੜਾ ਵੀ ਉੱਥੋਂ ਕੋ ਆਏ ਕਿਲਾ ਸਾਹਿਬ ਦੀ ਯਾਤਰਾ ਕਰਨ ਵਾਸਤੇ, ਮੇਰਾ ਨਾਂ ਹੈ ਇਹਸਾਨ ਬਾਜਵਾ, ਗੱਖੜ ਵਾਲੀ ਮੇਰਾ ਪਿੰਡ ਹੈ। ਤੇ ਮੇਰਾ ਟੈਲੀਫੋਨ ਨੰਬਰ ਹੈ 0345 63 362 0345 63 362। दूसरा नंबर जायज़ है 0304 42 36 814 0304 42 36 814। तो मैं जनाब उन्होंने सेवा ਲਈ ਹਾਜ਼ਰ ਹਾਂ। ਜਦੋਂ ਵੀ ਕੋਈ ਯਾਤਰੀ ਆਏ ਤੇ ਮੇਰਾ ਘਰ ਉਹਨਾਂ ਵਾਸਤੇ ਹਾਜ਼ਰ ਹੈ, ਮੇਰੀਆਂ ਖਿਦਮਤਾਂ ਉਹਨਾਂ ਵਾਸਤੇ ਹਾਜ਼ਰ ਨੇ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਬਾਬਾ ਜੀ ਆਪਣਾ ਇਹਸਾਨ ਬਾਜਵਾ ਸਾਹਿਬ ਅੱਜ ਵੀ ਸੰਨ 47 ਦੀ ਉਹ ਪੁਰਾਣੀ ਸਾਂਝ ਨੂੰ ਕਾਇਮ ਤੇ ਦਾਇਮ ਰੱਖਣ ਦੀ ਭਰਪੂਰ ਕੋਸ਼ਿਸ਼ ਦੇ ਵਿੱਚ, ਕੋਸ਼ਿਸ਼ ਕੀ ਬਲਕਿ ਉਸ ਸਾਂਝ ਨੂੰ ਠੀਕ ਠਾਕ ਨਿਭਾਉਣ ਡੇ ਨੇ। ਜਦੋਂ ਮੇਰੇ ਕੋਲ ਰਤਨ ਸਿੰਘ ਆਏ ਨਾ ਜੀ ਜਬਲਪੁਰ ਤੋਂ, ਅੱਛਾ, ਉਹ ਪਿੰਡ ਦਊਦ ਨਾਰੋਵਾਲ ਦੇ ਲਾਗੇ ਪਿੰਡ ਦਊਦ ਹੈ, ਉੱਥੋਂ ਦੇ ਰਹਿਣ ਵਾਲੇ ਸਨ। ਬਹੁਤ ਪੜ੍ਹੇ ਲਿਖੇ, ਕੋਈ 21-22 ਕਿਤਾਬਾਂ ਦੇ ਉਹ ਮੁਸੰਨਫ ਸਨ। ਅੱਛਾ। ਤੇ ਉਹਨਾਂ ਦੇ 5 PhDs ਹੋਈਆਂ ਸਨ। ਠੀਕ। ਉਹਨਾਂ ਨੂੰ ਮੈਂ ਪਿੰਡ ਲੈ ਕੇ ਗਿਆ ਤੇ ਜਿਸ ਵੇਲੇ ਪਿੰਡ ਲੈ ਕੇ ਗਿਆ ਤੇ ਮੈਂ ਕਾਰ ਚੋਂ ਉਤਰੇ ਤੇ ਇੱਕ ਟਿੱਬਾ ਜਿਹਾ ਸੀ, ਉੱਥੇ ਬੜਾ ਘੱਟਾ ਸੀ ਤੇ ਉਹ ਦੋਵੇਂ ਜੀ ਘੱਟੇ ਦੇ ਉੱਤੇ ਸਜਦੇ ਪੈ ਗਏ ਔਰ ਉਹਨਾਂ ਦਾ ਮੂੰਹ ਜਿਹੜਾ ਸੀ ਉਹ ਲਿਬੜ ਗਿਆ ਮਿੱਟੀ ਨਾਲ ਤੇ ਉਹ ਅਥਰੂ ਤੇ ਦੋਵੇਂ ਜੀ ਰੋਣ ਤੇ ਜਨਾਬ ਉਹ ਮਿੱਟੀ ਲਿੰਬੀ ਜਾਏ ਉਹ ਕੱਪੜਿਆਂ ਦੇ ਉੱਤੇ, ਚਿੱਟੇ ਰੰਗ ਦੀ ਪੱਗ ਬੰਨੀ। ਮੈਂ ਕਿਹਾ ਰਤਨ ਸਿੰਘ ਸ਼ਦਾਈ ਹੋ ਗਿਆ? ਆਂਦਾ ਮੈਂ ਸ਼ਦਾਈ ਨਹੀਂ ਹੋ ਗਿਆ, ਮੇਰੀ ਇਹ ਮਿੱਟੀ ਖੁਸ਼ੀ ਸੀ ਮੇਰੇ ਕੋਲ। ਮੈਨੂੰ 70 ਸਾਲ 60 ਸਾਲ ਹੋ ਗਏ ਸਨ ਇਹ ਮਿੱਟੀ ਮੈਂ ਵੇਖਣ ਨੂੰ ਤਰਸ ਗਿਆ ਸਾਂ। ਉੱਥੇ ਇੱਕ ਸਕੂਲ ਸੀ, ਉੱਥੇ ਇੱਕ ਪਿੱਪਲ ਸੀ, ਉਹਨੂੰ ਜੱਫਾ ਮਾਰ ਕੇ ਰੋਣ ਡੈ ਪਿਆ, ਆਖਣ ਲੱਗਾ ਕਿ ਐਸ ਪਿੱਪਲ ਦੀ ਐਸ ਖੋੜ ਦੇ ਵਿੱਚ ਮੈਂ ਫਲਾਣੇ ਦਾ ਬਸਤਾ ਇੱਕ ਦਫਾ ਗਵਾੜਿਆ ਸੀ, ਲਗਾ ਛੜਿਆ ਸੀ ਤੇ ਮੈਨੂੰ ਮਾਸਟਰ ਨੇ ਮਾਰਿਆ ਸੀ। ਤੋ ਗੱਲ ਇਹ ਹੈ ਕਿ ਉਹ ਜਿਹੜੀਆਂ ਚੀਜ਼ਾਂ ਨੇ ਧਰਤੀ ਪਿਆਰ ਦੀਆਂ, ਜਿਹੜੇ ਘਰ 'ਚ ਜਾਏ ਤੇ ਲੋਕਾਂ ਨੂੰ ਆਖੇ ਮੈਂ ਪ੍ਰਤਾਪ ਸਿੰਘ ਦਾ ਪੋਤਰਾ ਜੇ, ਤੇ ਮੈਂ ਵੇਖਿਆ ਮਾਈਆਂ ਦੀਆਂ ਬੁਲਕਾਂ ਨਿਕਲਣ ਤੇ ਚੀਕਾਂ ਮਾਰਨ ਤੇ ਜੱਫੀਆਂ, ਬੇ ਤੂੰ ਪ੍ਰਤਾਪ ਸਿੰਘ ਦਾ ਪੋਤਰਾ ਹੈ। ਤੇ ਫਿਰ ਉਹਨੇ ਗੱਲ ਸੁਣਾਈ, ਆਹਣ ਲੱਗਾ ਕਿ ਮੇਰਾ ਜਿਹੜਾ ਪਿਓ ਸੀ ਉਹ ਪਾਗਲ ਹੋ ਗਿਆ ਸੀ, ਕੁਦਰਤੀ ਤੌਰ ਤੇ ਦਿਮਾਗ ਹੀ ਲੱਗਿਆ ਸੀ। ਉਹਦੇ ਦਾਦੇ ਨੇ ਪ੍ਰਤਾਪ ਸਿੰਘ ਨੇ ਆ ਜਿਹੜਾ ਗੁਰਦੁਆਰਾ ਨਾ ਦਰਬਾਰ ਸਾਹਿਬ ਕਰਤਾਰਪੁਰ, ਉਹ ਇੰਜੀਨੀਅਰ ਸੀ ਉਹਦਾ ਦਾਦਾ। ਉਹਨੇ ਇਹਦਾ ਡਿਜ਼ਾਈਨ, ਇਹਦੀ ਇੰਜੀਨੀਅਰਿੰਗ ਦਾ ਸਕੈਚ ਉਹਨੇ ਬਣਾਇਆ ਸੀ ਦਰਬਾਰ ਸਾਹਿਬ ਕਰਤਾਰਪੁਰ ਦਾ। ਅੱਛਾ, ਉਹ ਆਂਦਾ ਕਿ ਮੇਰਾ ਵਾਲਦ ਸਾਹਿਬ ਜਿਹੜੇ ਸਨ ਉਹ ਪਾਗਲ ਹੋ ਗਏ ਸਨ ਤੇ ਇੱਕ ਦਿਨ ਸਿਆਲ ਦੇ ਦਿਨ ਸਨ, ਪੋਹ ਮੰਗਦੇ, ਅੱਜ ਦੀ ਰੁੱਤ ਸੀ ਅੱਜ ਕੱਲ੍ਹ ਦੀ, ਤੇ ਜਨਾਬ ਉਹ ਛਟਾਲਾ ਹੋ ਗਿਆ ਸੀ ਨਵਾਂ। तो किसी के छटाले च ना साढ़े गुआढ़ी सन तो उन्होंने छटाले च जाके लेटते रहे तो विगा कोई छटाला उन्होंने ना उन्हें खराब कर छड़िया ते नवा उगदा छटाला उन्हें सुहागा फेर छड़िया तो उन्हें बंदा मुंडा फड़ के लियाया, आंदा चाचा जी नूं फड़ लो किते इन्हां नूं सरसाम हो ना जाए ठंड नाल ते गल इह इन्हां नूं धो धा लो कोई गर्म पानी करके। ते मेरे यह ना मैं ये रतन सिंह दस रहा कि मैं मुंडा सा निगा जिहा जवान ही सा ते मेरे मूँह निकलिया यार तुहाडा छटाला साडे अब्बा जी ने खराब कर छड़िया ते यार साडा तुसीं ओह किला फलाना बिगा जिहड़ा ना उहदे चों लल्लिया जे। ते ओह मुंडा मुसलमान रोण डै पिया ते आंदा तुसीं फिर सानूं अपने नहीं समझदे। उहदे तो बाद रतन सिंह गल सुणांदा कि जिस वेले इत्थों असीं गए हाँ इंडिया चों पाकिस्तान चों गए हाँ इंडिया तो उत्थे गए तो सानूं लखनऊ दे विच रहण नूं जगह लभी ते जिस वेले लखनऊ अपना उत्थे जा के ना जबलपुर जाके ते असीं रहे हाँ तो हिंदुआं दा खाली मकान सी कोई मुसलमानां दा जिहड़ा आह मल्लिया ते उत्थे आंदा कि साडा वालद चूंकि पागल सी ओह एक दिन ना गुआंढियां दा उहने जा बूहा खड़काया हिंदुआं दा ते वाहवा बूहा भन्निया ते अंदरों निकले हिंदू ते उन्हां कुट के मेरे वालद दा सिर भी पाड़ चढ़िया ते मैं अपनी मां नूं आख्या मां ये लोग मेरे नहीं, मेरे लोग ओह सन जिथों तुसां मैनूं लैंदा, मैनूं उत्थे लै चल। ये गल मतलब एक मिसाल है, उन्हें अपनी किताब च भी लिखी है। रतन सिंह जिउंदा जागदा दिल्ली है जी, अज भी रह रहा, उहदे कोलों पुछया जा सकदा जी। ठीक ठीक। अच्छा बाजवा साहब, दूसरी गल है कि तुसी पंजाबी अदब नूं पंजाबी लिटरेचर नूं जिंदा रखण वास्ते तुहाड़ियां काविशां बहुत सारियां ने ते मैं चाहांगा कि तुसी मैनूं अपनी जुबानी दसो इस टाइम
ਤੁਸੀਂ ਕਿੰਨੀਆਂ ਕਿਤਾਬਾਂ ਦੇ ਮੁਸੰਨਫ ਹੋ? ਹਾਂਜੀ, ਮੈਂ ਹੁਣ ਤੱਕ ਜਿਹੜੀ ਹੈ ਮੇਰੀ ਕਿਤਾਬ 1993 ਚ ਕੁਆਰ ਗੰਦਲ ਸ਼ਾਇਰੀ ਦੀ ਛਪੀ। ਅੱਛਾ। 94 ਚ ਮੇਰੀ ਕਿਤਾਬ ਪੀਲੂ ਪੱਕੀਆਂ ਦੀ ਸ਼ਾਇਰੀ ਦੀ ਛਪੀ। ਵਾਹ ਜੀ ਵਾਹ। ਨਾਵਲ ਮੇਰਾ ਪੰਜਾਬੀ ਅਦਬੀ ਬੋਰਡ ਨੇ ਲਹੂ ਰੰਗੀ ਸਵੇਰ ਛਾਪਿਆ। ਜੀ ਜੀ। ਨਾਵਲ ਦੀ ਕਾਪੀ ਇਹ ਹੈ ਮੇਰਾ ਨਾਵਲ। ਜੀ ਵਾਹ ਜੀ ਵਾਹ। ਹਾਂਜੀ, ਲਹੂ ਰੰਗੀ ਸਵੇਰ। ਹਾਂਜੀ, ਇਹ ਜੀ, 1994 ਚ ਛਪਿਆ ਜੀ। ਤੇ ਉਹਦੇ ਤੋਂ ਬਾਅਦ ਫਿਰ ਜਨਾਬ ਮੈਂ 1900 ਤੇ ਆਪਣਾ 93 ਚ ਤਕਰੀਬਨ ਮੇਰੀ ਕਿਤਾਬ ਇਹ ਜਿਹੜੀ ਹੈ ਪੂਰਨ ਬਾਣੀ, ਪੂਰਨ ਭਗਤ ਦਾ ਕਿੱਸਾ। ਅੱਛਾ। ਹਾਂਜੀ, ਇਹ ਮੈਨੂੰ ਇਜਾਜ਼ ਹਾਸਲ ਹੈ ਕਿ ਮੇਰਾ ਨੰਬਰ 92 ਹੈ। 91 ਬੰਦਿਆਂ ਇਹ ਤੋਂ ਪਹਿਲਾਂ ਕਿੱਸਾ ਲਿਖਿਆ ਔਰ ਉਹਨਾਂ ਸਾਰਿਆਂ ਦਾ ਨਾਂ ਮੈਂ ਵਿੱਚ ਇਹਦੇ ਸ਼ੇਰਾਂ 'ਚ ਲਿਖਿਆ। ਔਰ ਇਹ ਸਭ ਤੋਂ ਵੱਡਾ ਪੂਰਨ ਦਾ ਕਿੱਸਾ ਮੈਨੂੰ ਲਿਖਣ ਦਾ ਇਜਾਜ਼ ਹਾਸਲ ਹੈ। ਔਰ ਇਹ ਦਿੱਲੀ ਤੋਂ ਵੀ ਛਪਿਆ ਹੈ। ਗੁਰਮੁਖੀ 'ਚ ਭਾਸ਼ਾ ਵਿਭਾਗ ਦਿੱਲੀ ਦਾ ਅਦਾਰਾ ਹੈ। ਅੱਛਾ। ਉਹਨਾਂ ਸਾਰੀ ਆਪਣਾ ਪੰਜਾਬੀ ਸਾਹਿਤ ਸਭਾ ਦਿੱਲੀ ਦਾ ਅਦਾਰਾ ਹੈ। ਉਹਨਾਂ ਨੇ ਛਪਵਾ ਕੇ 250 ਕਿਤਾਬ ਮੁਖਤਲਿਫ ਲਾਇਬ੍ਰੇਰੀਆਂ ਨੂੰ ਦਾਨ ਕੀਤੀ ਹੈ। ਤੇ ਉਹਦੇ ਤੋਂ ਬਾਅਦ ਜੀ ਅਗਲੇ ਸਾਲ 94 ਚ ਮੇਰੀ ਕਿਤਾਬ ਇਹ ਸੱਚ ਬਾਣੀ ਛਪੀ, ਕਿੱਸਾ ਹੀਰ ਰਾਂਝਾ ਅਸਲ ਕਹਾਣੀ ਦੇ ਮੁਤਾਬਕ। ਠੀਕ ਹੈ, ਸੱਚ ਬਾਣੀ। ਸੱਚ ਬਾਣੀ ਕਿੱਸਾ ਹੀਰ ਰਾਂਝਾ ਇਹ ਅਸਲ ਕਹਾਣੀ ਦੇ ਮੁਤਾਬਕ ਛਪਿਆ ਜੀ। ਜਿਹੜਾ ਸੈਯਦ ਤਾਲਿਬ ਹੁਸੈਨ ਬੁਖਾਰੀ ਦੀ ਖੋਜ ਦੇ ਮੁਤਾਬਕ ਸੈਯਦ ਤਾਲਿਬ ਹੁਸੈਨ ਬੁਖਾਰੀ ਜਿਹੜੇ ਨੇ ਉਹਨਾਂ ਨੇ 50 ਸਾਲ ਲਾ ਕੇ ਤੇ ਜਿਹੜਾ ਥੀਸਿਸ ਲਿਖਿਆ ਆ ਪਿਆ ਹੋਇਆ। ਔਰ ਇਸ ਥੀਸਿਸ ਦੀ ਬੁਨਿਆਦ ਤੇ ਇਹਨੂੰ ਮੁੱਖ ਰੱਖ ਕੇ ਤੇ ਮੈਂ ਜਿਹੜਾ ਇਹ ਲਿਖਿਆ ਇਹਦੇ 'ਚ ਉਹਨਾਂ ਨੇ ਦੱਸਿਆ ਕਿ ਹੀਰ ਤੇ ਰਾਂਝੇ ਦੀ ਜਿਹੜੀ ਸ਼ਾਦੀ ਹੋਈ ਸੀ ਨਿੱਕੇ ਹੁੰਦਿਆਂ। ਔਰ ਇਹ ਬੜੀ ਪੂਰੀ ਖੋਜ ਹੈ ਉਹਨਾਂ ਦੀ 50 ਸਾਲ ਦੀ। ਇਹਨੂੰ ਮੁੱਖ ਰੱਖ ਕੇ ਜਿਹੜੀ ਇਹਦੇ 'ਚ ਕਹਾਣੀ ਸੀ ਉਹਨੂੰ ਸਾਹਮਣੇ ਰੱਖ ਕੇ ਤੇ ਮੈਂ ਸੈਯਦ ਤਾਲਿਬ ਹੁਸੈਨ ਬੁਖਾਰੀ ਇਹ ਲਾਹੌਰ ਦੇ ਸਨ। ਹਾਂਜੀ, ਇਹ ਜਿਹੜਾ ਥੀਸਿਸ ਹੈ ਇਹ ਤੂੰ ਪੜ੍ਹਨ ਤੋਂ ਬਾਅਦ ਇਹ ਆਪਣਾ ਹੱਥ ਨਾਲ ਲਿਖਿਆ ਦਾ? ਹਾਂਜੀ, ਸਾਰਾ ਹੱਥ ਨਾਲ ਲਿਖਿਆ ਹੈ। 800 ਸਫੇ ਦਾ ਥੀਸਿਸ ਹੈ ਜੀ। 800 ਸਫੇ ਤੇ ਮੁਸ਼ਤਮਿਲ ਹੈ। PhD ਦਾ ਥੀਸਿਸ ਹੈ। ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹ 1929 ਤੋਂ ਲੱਗ ਕੇ 1980 ਤੱਕ ਉਹਨਾਂ ਨੇ ਜੀ ਹਿਸਾਬ ਲਾਓ ਪੂਰੇ 50-51 ਸਾਲਾਂ 'ਚ ਉਹਨਾਂ ਨੇ ਮਤਲਬ ਮਿਹਨਤ ਕਰਕੇ ਲਿਖਿਆ। ਵਾਹ ਜੀ ਵਾਹ, ਬਹੁਤ ਅੱਛੇ। ਠੀਕ, ਇਹਨੂੰ ਸਾਹਮਣੇ ਰੱਖ ਕੇ ਤੇ ਮੈਂ ਜਿਹੜੀ ਸੱਚ ਬਾਣੀ ਲਿਖੀ। ਇਹ ਹੀਰ ਦਾ ਉਹ ਕਿੱਸਾ ਜਿਹੜਾ ਦੁਨੀਆ ਦੇ ਵਿੱਚ ਪਹਿਲੀ ਦਫਾ ਇਹ ਠੀਕ ਕਹਾਣੀ ਜਿਹੜੀ ਅਸਲ ਕਹਾਣੀ ਸੀ ਹੀਰ ਤੇ ਰਾਂਝੇ ਦੀ ਉਹਦੇ ਮੁਤਾਬਕ ਜਿਹੜੀ ਹੈ ਨਾ ਉਹ ਵਾਪਰਾ ਜਿਹੜੀ ਕਹਾਣੀ ਸੀ ਜਿਹਦੇ ਵਿੱਚ ਇਹ ਮੈਂ ਦੱਸਿਆ ਕਿ ਸਾਰੇ ਕਬੀਲੇ ਬੜੇ ਇੱਜ਼ਤਦਾਰ ਸਨ। ਹਾਂਜੀ, ਔਰ ਇਹਨਾਂ ਦੇ ਆਪਸੀ ਬੜੇ ਟਰਮ ਸਨ। ਹੀਰ ਤੇ ਰਾਂਝੇ ਦਾ ਨਿੱਕੇ ਹੋਇਆ ਨਿਕਾਹ ਹੋਇਆ ਸੀ। ਹਾਂਜੀ, ਔਰ ਬਾਅਦ ਜਦੋਂ ਪਿਓ ਮਰ ਗਿਆ ਤੇ ਉਹਨਾਂ ਨੇ ਮਤਲਬ ਇਹ ਹੈ ਕਿ ਉਹ ਜ਼ਾਲਮਾਂ ਨੇ ਧੱਕੇ ਨਾਲ ਸਜਦੇ ਖੇੜੇ ਨਾਲ ਵਿਆਹ ਦਿੱਤੀ। ਤੋ ਇਹ ਟੋਟਲ ਜਿਹੜੀ ਹੈ ਕਹਾਣੀ 50% ਉਸ ਕਹਾਣੀ ਤੋਂ ਵੱਖਰੀ ਹੈ। ਮਤਲਬ ਹਕੀਕਤ ਇਹ ਚੀਜ਼ ਹੈ, ਹਕੀਕਤ ਮੁਤਾਰਫ ਕਰਾਇਆ ਲੋਕਾਂ ਨੂੰ। ਇਹਦਾ ਦੂਜਾ ਐਡੀਸ਼ਨ ਜਿਹੜਾ ਉਹ ਤਾਹਾ ਰਹੀਮ ਪਬਲੀਕੇਸ਼ਨ ਨੇ ਲਾਹੌਰ ਉਰਦੂ ਬਾਜ਼ਾਰ ਨੇ ਛਾਪ ਦਿੱਤਾ ਹੈ। ਤੇ ਪੰਜਾਬੀ ਅਦਬ ਉੱਤੇ ਇਹ ਜਿਹੜਾ ਕੰਮ ਹੈ ਇਹ 5 ਵਾਲੀਅਮ ਨੇ ਆਖਣ ਲੋਕ ਸਿਆਣੇ। ਵਾਹ ਜੀ ਵਾਹ। ਮੇਰੀ ਕਿਤਾਬ ਹੈ ਅਖਾਣਾ ਉੱਤੇ ਵੇ ਅਖਾਨ ਤੇ ਉਹਨਾਂ ਦਾ ਵੇਰਵਾ। ਤੇ ਇਹ ਪਹਿਲੀ ਜਿਲਦ ਹੈ, ਇਹ ਦੂਸਰੀ ਜਿਲਦ ਹੈ। ਦੂਸਰੀ ਜਿਲਦ ਹੈ ਆਖਣ ਲੋਕ ਸਿਆਣੇ। ਵਾਹ ਜੀ ਵਾਹ। ਇਹ ਤੀਸਰੀ ਜਿਲਦ ਹੈ। ਠੀਕ, ਇਹ ਚੌਥੀ ਜਿਲਦ ਹੈ। ਨਾ ਸੌਰੀ, ਇਹ ਚੌਥੀ ਜਿਲਦ ਹੈ। ਚੌਥੀ ਤੇ ਇਹ 5ਵੀਂ ਜਿਲਦ ਹੈ ਜੀ। ਤੇ ਇਹ ਜਿਹੜਾ ਇਹ ਬਹੁਤ ਵੱਡਾ ਕੰਮ ਹੈ ਅਖਾਣਾ ਉੱਤੇ। ਇਹਦੇ 'ਚ ਮੈਂ 22,000 ਅਖਾਨ ਜਿਹੜੇ ਪੰਜਾਬ ਦੇ ਇਕੱਠੇ ਕੀਤੇ ਔਰ ਇਕੱਠੇ ਕਰਕੇ ਤੇ ਉਹਨਾਂ ਨੂੰ ਛਾਪਿਆ ਹੈ। ਇੰਡੀਆ ਪਾਕਿਸਤਾਨ 'ਚ ਸਭ ਤੋਂ ਵੱਡਾ ਕੰਮ ਹੈ ਅਖਾਣਾ ਉੱਤੇ ਮੇਰਾ ਖਿਆਲ ਹੈ ਹੁਣ ਤੱਕ ਜਿਹੜਾ ਜੀ। ਬਿਲਕੁਲ, ਹਾਲੇ ਤੱਕ ਮਤਲਬ ਕਿ ਅਖਵਾਨ ਹੀ ਆਪਣਾ ਚੱਲਣ ਦੇ। ਔਰ ਇਸ ਅਖਾਣਾ ਦੇ ਕੰਮ ਨੂੰ ਹੁਣ ਅਲਹਮਦੁਲਿਲਾ ਚੰਡੀਗੜ੍ਹ ਯੂਨੀਵਰਸਿਟੀ ਵਾਲੇ ਵੀ ਗੁਰਮੁਖੀ 'ਚ ਕਰਾ ਰਹੇ ਨੇ ਇਹਨੂੰ ਕਨਵਰਟ ਕਰਕੇ। ਤੋ ਛਾਪਣ ਦਾ ਮੇਰੇ ਨਾਲ ਵਾਅਦਾ ਉਹਨਾਂ ਕੀਤਾ ਹੈ ਗੁਰਪਾਲ ਨਕਈ ਸਾਹਿਬ ਨੇ। ਹਾਂਜੀ, ਤੋ ਇਹ ਜਨਾਬ ਕੰਮ ਜਿਹੜਾ ਕੀਤਾ। ਫਿਰ ਸੈਯਦ ਹਾਸ਼ਮ ਸ਼ਾਹ ਸਾਹਿਬ ਜਿਹੜਾ ਉਹਨਾਂ ਨੂੰ ਮੈਂ ਸੋਧ ਕੀਤੀ ਉਹਨਾਂ ਦੀ। ਤੇ ਇਹ ਮੇਰਾ ਨਾਮ ਲਿਖਿਆ ਸਾਈਂ ਇਹਸਾਨ ਬਾਜਵਾ। ਵਾਹ ਜੀ ਵਾਹ। ਤੋ ਇਹ ਸੈਯਦ ਹਾਸ਼ਮ ਸ਼ਾਹ ਦਾ ਟੋਟਲ ਪੰਜਾਬੀ ਦਾ ਜਿਹੜਾ ਕਲਾਮ ਹੈ ਹਾਂਜੀ ਇਹਨੂੰ ਹਾਸ਼ਮ ਸ਼ਾਹ ਮੈਮੋਰੀਅਲ ਟਰਸਟ ਨੇ ਛਾਪਿਆ ਜੀ। ਠੀਕ। ਤੇ
ਇਹਦੇ ਤੋਂ ਬਾਅਦ ਜੀ ਇਹ ਕਿਤਾਬ ਜਿਹੜਾ ਆ ਮੇਰੀ ਕਿਤਾਬ ਹੈ ਕਿੱਸਾ ਮਿਰਜ਼ਾ ਸਾਹਿਬਾਨ ਰਾਠ ਬਾਣੀ। ਔਰ ਇਹ ਜਿਹੜਾ ਇਹ ਪਿਛਲੇ ਸਾਲ ਛਪਿਆ, ਹੁਣ ਇਹ ਦੁਬਾਰਾ ਇਹਦਾ ਦੂਸਰਾ ਐਡੀਸ਼ਨ ਛਪਣ ਵਾਸਤੇ ਦਿੱਤਾ ਹੈ। ਤੇ ਇਹ ਮਿਰਜ਼ਾ ਸਾਹਿਬਾਨ ਦਾ ਅਸਲ ਕਹਾਣੀ ਦੇ ਮੁਤਾਬਕ ਕਿੱਸਾ ਹੈ। ਔਰ ਏਡਾ ਵੱਡਾ ਕਿਸੇ ਕਿੱਸਾ ਲਿਖਿਆ ਨਹੀਂ, 500 ਸਫ਼ੇ ਦੀ ਕਿਤਾਬ ਹੈ ਇਹ ਵੀ। ਵਾਹ ਜੀ ਵਾਹ, ਵਾਹ ਜੀ ਵਾਹ। ਹਾਂਜੀ, ਇਹ ਜਨਾਬ ਇਹਦੇ ਤੋਂ ਇਲਾਵਾ ਦੋ ਜਿਹੜਾ ਇਹ ਗੁਰੂ ਆਪਣਾ ਪੂਰਨ ਬਾਣੀ ਮੇਰੀ ਜਿਹੜੀ ਦਿੱਲੀ ਤੋਂ ਛਪੀ। ਅੱਛਾ। ਹਾਂਜੀ, ਤੇ ਇਹ ਲਿਖਿਆ ਪੂਰਨ ਬਾਣੀ। ਹਾਂਜੀ, ਪੂਰਨ ਭਗਤ ਅਤੇ ਰਾਜਾ ਰਸਾਲੂ ਦੀ ਕਥਾ ਇਹਸਾਨ ਬਾਜਵਾ। ਇਹਨੂੰ ਜਨਾਬ ਛਾਪਿਆ ਤੁਹਾਡੇ ਇਹਨਾਂ ਨੇ ਮਨਪ੍ਰੀਤ ਪ੍ਰਕਾਸ਼ਨ ਨੇ ਦਿੱਲੀ ਤੋਂ। ਜੀ 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 ਜੀ। ਹਾਂਜੀ ਠੀਕ ਹੈ ਜੀ। ਇਹਨਾਂ ਨੂੰ ਪਬਲਿਸ਼ਰ ਜਿਹੜੇ ਨਾਂ ਨੇ, ਪਬਲਿਸ਼ਰ ਦਾ ਨਾਮ ਮਨਪ੍ਰੀਤ ਪ੍ਰਕਾਸ਼ਨ। ਹਾਂਜੀ, 16/6 ਫਸਟ ਫਲੋਰ ਦਿੱਲੀ, ਗੀਤਾ ਕਲੋਨੀ ਦਿੱਲੀ। ਤੇ ਇਹ ਜਨਾਬ ਗਿਫਟਡ ਬਾਈ, ਇਹ ਵੇਖੋ ਨਾ ਜੀ, ਗਿਫਟਡ ਬਾਈ ਪੰਜਾਬੀ ਸਾਹਿਤ ਸਭਾ ਦਿੱਲੀ ਆ, ਮੋਹਰ ਲੱਗੀ ਹੈ। ਠੀਕ, ਪੜ੍ਹੀ ਜਾਂਦੀ ਹੈ ਨਾ? ਜੀ ਜੀ, ਪੜ੍ਹੀ ਜਾ ਰਹੀ। ਹਾਂਜੀ ਹਾਂਜੀ। ਵਾਹ ਜੀ ਵਾਹ, ਵਾਹ ਜੀ ਵਾਹ। ਹਾਂਜੀ, ਤੇ ਇਹ ਕਿਤਾਬ ਜਿਹੜੀ ਹੈ ਮੇਰੀ ਸੱਚ ਬਾਣੀ, ਇਹ ਵੀ ਉੱਥੇ ਅੰਡਰ ਪ੍ਰੋਸੈਸ ਹੈ, ਇਨਸ਼ਾਅੱਲਾ ਛਪ ਜਾਏਗੀ ਜੀ ਇਨਸ਼ਾਅੱਲਾ। ਤੇ ਇਹ ਦੋ ਜਿਹੜੇ ਥੀਸਿਸ ਨੇ, ਇਹ ਮੇਰੀ ਕਿਤਾਬ ਆ ਪੂਰਨ ਬਾਣੀ ਉੱਤੇ, ਜਿਹੜਾ ਇਹ ਪੂਰਨ ਬਾਣੀ ਉੱਤੇ ਹੈ। ਲੜਕੀ ਹੈ ਨਾਇਲਾ ਆਜ਼ਮ, ਪੰਜਾਬ ਯੂਨੀਵਰਸਿਟੀ ਦੀ। ਜੀ ਜੀ। ਉਹਨੇ MA ਦਾ ਥੀਸਿਸ ਕੀਤਾ ਜੀ। ਠੀਕ। ਜਾਂ ਡਾਕਟਰ ਨਬੀਲਾ ਰਹਿਮਾਨ ਦੀ ਨਿਗਰਾਨੀ ਹੇਠ। ਠੀਕ। ਹਾਂਜੀ, ਤੇ ਇਹ ਜਿਹੜਾ ਇਹ ਮੇਰਾ ਨਾਵਲ ਲਹੂ ਰੰਗੀ ਸਵੇਰ ਦੇ ਉੱਤੇ, ਹਾਂਜੀ, ਪੋਸਟ ਗ੍ਰੈਜੂਏਟ ਸਮਨਾਬਾਦ ਕਾਲਜ ਦੀ ਲੜਕੀ ਸਾਮਿਆ ਅਫਜ਼ਲ ਨੇ MA ਦਾ ਥੀਸਿਸ ਕੀਤਾ ਜੀ। ਵਾਹ ਜੀ ਵਾਹ। ਮਤਲਬ ਤੁਹਾਡੀਆਂ ਲਿਖੀਆਂ ਗਈਆਂ ਤਸਾਨੀਫ ਆਉਣ ਵਾਲੇ ਸਟੂਡੈਂਟਾਂ ਨੂੰ ਵੀ ਉਹਨਾਂ ਦੀ ਰਹਿਨੁਮਾਈ ਕਰ ਰਹੀਆਂ। ਹੋਰ ਸਰ ਕੋਈ ਗੱਲ? ਜੀ ਜੀ ਜੀ। ਵਾਹ ਜੀ ਵਾਹ, ਵਾਹ ਜੀ ਵਾਹ। ਵੀਵਰਸ, ਤੁਸੀਂ ਦੇਖ ਰਹੇ ਹੋ ਇਹਸਾਨ ਬਾਜਵਾ ਸਾਹਿਬ ਦੀ ਇੱਕ ਹੈ ਲਾਇਬ੍ਰੇਰੀ। ਉਹਨਾਂ ਨੇ ਆਪਣੀਆਂ ਲਿਖੀਆਂ ਹੋਈਆਂ ਤਸਾਨੀਫ ਹੀ ਤੁਹਾਨੂੰ ਇੱਕ ਇੱਕ ਕਰਕੇ ਕਿਤਾਬ ਚੈੱਕ ਕਰਾਈ। ਇਹਨਾਂ ਦੀਆਂ ਕੋਸ਼ਿਸ਼ਾਂ, ਸਾਡਾ ਮਤਲਬ ਕਿ ਮਕਸਦ ਇਹ ਹੈ ਕਿ ਇਹੋ ਜਿਹੀਆਂ ਸ਼ਖਸੀਅਤ ਨੂੰ, ਇਹਨਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ, ਇਹਨਾਂ ਨੇ ਜੋ ਪੰਜਾਬੀ ਕਲਚਰ ਨੂੰ ਜ਼ਿੰਦਾ ਰੱਖਣ ਵਾਸਤੇ ਇਹ ਕੰਮ ਕੀਤਾ ਦਾ, ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਤੇ ਸਾਡੀ ਸੁਸਾਇਟੀ ਨੂੰ ਇਹੋ ਜਿਹੇ ਲੋਕਾਂ ਦੀ ਬੜੀ ਅਸ਼ਦ ਜ਼ਰੂਰਤ ਹੈ। ਇਹ ਉਹ ਲੋਕ ਨੇ ਜੀ, ਸੱਚੇ ਤੇ ਸੁੱਚੇ ਮੋਤੀ, ਜਿਹੜੇ ਅੱਜ ਵੀ ਬੜੇ ਆਪਣੇ ਕੰਮ ਨਾਲ ਪਿਆਰ ਕਰਨ ਵਾਲੇ, ਆਪਣੇ ਕੰਮ ਨਾਲ ਇਸ਼ਕ ਰੱਖਣ ਵਾਲੇ ਉਹ ਲੋਕ। ਤੁਸੀਂ ਵੇਖ ਸਕਦੇ ਹੋ ਜੀ, ਇਹ ਸਾਰੀ ਕਿਤਾਬਾਂ ਨਾਲ ਪਿਆਰ ਕਰਨ ਵਾਲੇ ਉਹ ਲੋਕ ਨੇ। ਤੇ ਸਾਡੀ ਖੁਸ਼ਕਿਸਮਤੀ ਕਿ ਸਾਨੂੰ ਇਹ ਸ਼ਰਫ ਹਾਸਿਲ ਹੋਇਆ ਕਿ ਅਸੀਂ ਐਡੀ ਵੱਡੀ ਸ਼ਖਸੀਅਤ ਦਾ ਅੱਜ ਅਸੀਂ ਇੰਟਰਵਿਊ ਕਰਨਾ ਹੈ, ਵਗਰਨਾ ਅਸੀਂ ਐਡੇ ਲਾਇਕ ਨਹੀਂ ਹੈ। ਇਹ ਜੀ ਦਾ ਕ੍ਰੈਡਿਟ ਮੈਂ ਜੀ ਆਪਣਾ ਤਰਸੇਮ ਸਿੰਘ ਤਰਾਨਾ ਸਾਹਿਬ ਨੂੰ ਦਿਆਂਗਾ ਜੀ, ਜਿਨ੍ਹਾਂ ਨੇ ਸਾਨੂੰ ਇਸ ਕਾਬਲ ਸਮਝਿਆ, ਇਸ ਲਾਇਕ ਸਮਝਿਆ ਕਿ ਅਸੀਂ ਸਿਆਲਕੋਟ ਸ਼ਹਿਰ ਤੋਂ 70 ਕਿਲੋਮੀਟਰ ਦੂਰ ਇਹਸਾਨ ਬਾਜਵਾ ਸਾਹਿਬ ਦਾ ਇੰਟਰਵਿਊ ਕਰਨ ਵਾਸਤੇ ਆਏ। ਅੱਛਾ, ਹੋਰ ਬਾਜਵਾ ਸਾਹਿਬ, ਤੁਸੀਂ ਕੋਈ ਆਉਣ ਵਾਲੀ ਨਸਲ ਨੂੰ ਕੋਈ ਸੁਨੇਹਾ ਦੇਣਾ ਚਾਹੋ? ਆਉਣ ਵਾਲੀ ਨਸਲ ਲਈ ਇੱਕੋ ਪੈਗਾਮ, ਚਾਹੇ ਪਾਕਿਸਤਾਨ ਦੀ ਕੀ ਤੇ ਚਾਹੇ ਪਾਰਲੇ ਪਾਸੇ ਕੀ। ਹਾਂਜੀ, ਸਾਡੇ ਕਿਉਂਕਿ ਪੰਜਾਬੀਆਂ ਲਈ ਮੇਰਾ ਸੁਨੇਹਾ ਇਹ ਵੇ ਕਿ ਆਪਣੀ ਜ਼ਬਾਨ, ਆਪਣਾ ਸੱਭਿਆਚਾਰ, ਆਪਣਾ ਰਹਿਤਲ, ਆਪਣੇ ਰੰਗ ਰੂਪ, ਆਪਣੀਆਂ ਰਸਮੋ ਰਿਵਾਜ, ਇਹਨਾਂ ਚੀਜ਼ਾਂ ਦੀ ਸਾਂਭ ਕਰੋ। ਅਗਰ ਇਹ ਤੁਹਾਡਾ ਚੀਜ਼ਾਂ ਬਚੀਆਂ ਰਹਿਣਗੀਆਂ ਤੇ ਤੁਸੀਂ ਬਚੇ ਰਹੋਗੇ ਜੀ। ਜਿੰਨੇ ਜ਼ਿਆਦਾ ਤੁਸੀਂ ਆਪਣੇ ਆਪੇ ਤੋਂ ਦੂਰ ਹੋ ਜਾਓਗੇ, ਜਿੰਨੇ ਆਪਣੀ ਜ਼ਬਾਨ ਤੋਂ ਦੂਰ ਹੋ ਜਾਓਗੇ, ਜਿੰਨੇ ਆਪਣੇ ਕਲਚਰ ਤੋਂ, ਰਹਿਤਲ ਤੋਂ, ਵਸੇਬ ਤੋਂ ਦੂਰ ਹੋ ਜਾਓਗੇ, ਉਹਨੇ ਤੁਸੀਂ ਧਰਤੀ ਨੂੰ ਟੁੱਟ ਜਾਓਗੇ। ਧਰਤੀ ਮਾਂ ਦੀ ਇੱਜ਼ਤ ਕਰਨਾ ਸਿੱਖੋ ਤੇ ਧਰਤੀ ਮਾਂ ਦੇ ਪੁੱਤਰਾਂ ਦੀ ਇੱਜ਼ਤ ਕਰਨਾ ਸਿੱਖੋ। ਵਾਹ ਜੀ ਵਾਹ। ਮੇਰਾ ਇਹ ਸੁਨੇਹਾ ਹੈ ਸਾਰੇ ਪੰਜਾਬੀਆਂ ਲਈ ਕਿ ਉਹ ਰੰਗ ਨਸਲ ਨੂੰ ਭੁੱਲ ਕੇ, ਉਹ ਜ਼ਾਤ ਬਰਾਦਰੀ ਨੂੰ ਭੁੱਲ ਕੇ ਇਨਸਾਨ ਦੀ ਇੱਜ਼ਤ ਕਰਨਾ ਸਿੱਖੋ ਤੇ ਧਰਤੀ ਵਾਸੀਆਂ ਨਾਲ ਪਿਆਰ ਕਰਨਾ ਸਿੱਖੋ। ਬਿਲਕੁਲ ਜੀ ਬਾਜਵਾ ਸਾਹਿਬ, ਜਿਹੜਾ ਮਖਲੂਕ ਦਾ ਸ਼ੁਕਰਗੁਜ਼ਾਰ ਨਹੀਂ, ਉਹ ਖਾਲਕ ਦਾ ਨਹੀਂ ਹੋ ਸਕਦਾ। ਜੀ ਜੀ ਬਿਲਕੁਲ
ਠੀਕ ਹੈ ਬਾਜਵਾ ਸਾਹਿਬ, ਤੁਹਾਡੇ ਨਾਲ ਗੱਲਬਾਤ ਕਰਕੇ ਬੜਾ ਕੁਝ ਜੀ ਸਿੱਖਣ ਬੜੀ ਨੂੰ ਮਿਲਿਆ, ਮਿਹਰਬਾਨੀ ਜੀ, ਤੁਸੀਂ ਬਹੁਤ ਐਡੀ ਕੁਝ ਦੂਰ ਸਿੱਖਣ ਨੂੰ ਤੋਂ ਮਿਲਿਆ। ਸਿਆਲਕੋਟ ਤੋਂ ਤਸ਼ਰੀਫ ਲਿਆਏ ਔਰ ਤੁਸੀਂ ਇੰਨੀ ਖੇਚਲ ਕੀਤੀ, ਇੰਨਾ ਪੈਂਡਾ ਕੱਛਿਆ, ਤੇ ਮੈਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਹਾਂ, ਧੰਨਵਾਦੀ ਹਾਂ। ਤੇ ਤਰਸੇਮ ਸਿੰਘ ਤਰਾਨਾ ਜੀ ਦਾ ਵੀ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਤੁਹਾਨੂੰ ਇਸ ਪਾਸੇ ਪ੍ਰੇਰਿਆ। ਤੇ ਉਹ ਸੱਚੀ ਮੁੱਚੀ ਦੀ ਗੱਲ ਹੈ ਕਿ ਜਿਹੜੇ ਸੰਤ ਹਰਨਾਮ ਸਿੰਘ ਮਹਾਰਾਜ ਨੇ ਉਹ ਬਹੁਤ ਬੜਾ ਨਾਂ ਨੇ, ਬਹੁਤ ਬੜਾ ਕਰੈਕਟਰ ਨੇ, ਔਰ ਸਾਡਾ ਇਲਾਕੇ ਦੀ ਇੱਕ ਬੜਾ ਮਾਣ ਤਰਾਣ ਨੇ ਜੀ। ਔਰ ਸਾਡਾ ਇਲਾਕਾ ਇਹਦੇ ਤੇ ਮਾਣ ਕਰਦਾ ਹੈ, ਮਾਣ ਕਰਦਾ ਕਿ ਇੱਥੇ ਏਡੀ ਕਸ਼ਤੀ ਪੈਦਾ ਹੋਈ। ਤੋ ਬਾਕੀ ਤੇ ਖੁਦਾ ਦਾ ਨਿਜ਼ਾਮ ਹੈ, ਉਹ ਬਿਹਤਰ ਸਮਝਦਾ, ਲੇਕਿਨ ਅਸੀਂ ਸਮਝਦੇ ਹਾਂ ਕਿ ਸਾਡੇ ਲਈ ਬੜੇ ਮਾਣ ਸਨਮਾਨ ਵਾਲੀ ਗੱਲ ਹੈ ਜੀ ਬਿਲਕੁਲ ਕਿ ਅਸੀਂ ਉਸ ਧਰਤੀ ਤੇ ਰਹਿਣ ਵਾਲੇ ਹਾਂ ਕਿ ਜਿਹੜੀ ਸੰਤ ਮਹਾਰਾਜ, ਸੰਤ ਹਰਨਾਮ ਸਿੰਘ ਮਹਾਰਾਜ ਦੀ ਧਰਤੀ। ਵਾਹ ਜੀ ਵਾਹ ਜੀ ਵਾਹ ਜੀ ਵਾਹ, ਬਿਲਕੁਲ ਜੀ, ਸਾਡੇ ਲਈ ਵਾਕਈ ਹਕੀਕਤ ਹੈ ਬਾਜਵਾ ਸਾਹਿਬ, ਫਖਰ ਵਾਲੀ ਗੱਲ ਹੈ, ਇਹ ਤੋਂ ਵੱਡੀ ਗੱਲ ਨਹੀਂ ਹੋ ਸਕਦੀ। ਠੀਕ ਹੈ ਬਾਜਵਾ ਸਾਹਿਬ, ਆਪਣਾ ਤੁਹਾਡੀਆਂ ਗੱਲਾਂ ਮਤਲਬ ਹਾਂ, ਬਾਕੀ ਮੈਂ ਕੋਸ਼ਿਸ਼ ਕੀਤੀ ਸੀ ਇੱਥੇ ਸੰਸਥਾ ਵੀ ਬਣਾਈ, ਮਤਲਬ ਸੰਤ ਹਰਨਾਮ ਸਿੰਘ ਮੈਮੋਰੀਅਲ ਸੁਸਾਇਟੀ। ਹਾਂਜੀ ਹਾਂਜੀ। ਹਾਂ, ਉਹਦੇ ਤਹਿਤ ਇੱਕ ਮੁੰਡਾ ਹੀਰਾ ਮੇਰਾ ਸ਼ਾਗਿਰਦ ਹੈ, ਵਕੀਲ ਹੈ, ਉਹ ਕੰਮ ਜਿਹੜਾ ਸਾਡਾ ਪ੍ਰੋਗਰਾਮ ਸੀ ਕੁਝ ਉਹਨੂੰ ਕੋਈ ਬਿਹਤਰ ਤਰੀਕੇ ਨਾਲ ਅੱਗੇ ਚਲਾਈਏ। ਜੀ ਜੀ। ਲੇਕਿਨ ਉਹ ਕੁਝ ਹਾਲੇ ਤੱਕ ਕੁਝ ਮਤਲਬ ਇਹ ਚੱਲ ਨਹੀਂ ਸਕਿਆ। ਮਤਲਬ ਇੰਨਾ ਹੀ ਕਰ ਸਕਦਾ ਮੈਂ ਕਿ ਜਿਹੜੇ ਆਏ ਗਏ ਜੀ ਸੇਵਾ ਟਹਿਲ ਜਿਹੜਾ ਆਉਂਦਾ 200 ਦੀ ਸੇਵਾ ਕੀਤੀ, ਉਹਨੂੰ ਉੱਥੇ ਘੱਲਿਆ, ਵਿਖਾਇਆ, ਦਰਸ਼ਨ ਕਰਾਏ। ਹਾਂਜੀ, ਔਰ ਇਹ ਕਰਨ ਤੱਕ ਹਾਲੀ ਉਹ ਸੁਸਾਇਟੀ ਜਿਹੜੀ ਹੈ ਨਾ ਇਹਨੂੰ ਅੱਗੇ ਨਹੀਂ ਟੁਰ ਸਕੀ। ਮੇਰੀ ਖੁਆਇਸ਼ ਸੀ ਕਿ ਉਹਨਾਂ ਦੀ ਇੱਥੇ ਕੋਈ ਯਾਦਗਾਰ ਜਾਂ ਕੋਈ ਇਸ ਤਰ੍ਹਾਂ ਦਾ ਸਿਲਸਿਲਾ, ਲੇਕਿਨ ਇਹਦੇ 'ਚ ਕਈ ਮੁਸ਼ਕਿਲਾਂ ਵੀ ਨੇ। ਮੁਲਕਾਂ ਦਾ ਜਿਹੜੀ ਸਾਡਿਆਂ ਦੀ ਸੂਰਤ ਹਾਲ ਹੈ ਜੀ, ਫਿਰ ਉਹ ਮਜ਼ਹਬ ਦੀ ਵੀ ਜਿਹੜੀ ਸੂਰਤ ਹਾਲ ਹੈ ਉਹਦੇ 'ਚ ਵੀ ਫਿਰ ਸਾਰੇ ਐਲੀਮੈਂਟਾਂ ਨੂੰ ਸਾਹਮਣੇ ਰੱਖਣਾ ਪੈਂਦਾ ਹੈ। ਤੇ ਬਹਰਹਾਲ ਉਹ ਬਹੁਤ ਬੜੇ ਨਾਂ ਸੀ, ਬਹੁਤ ਬੜਾ ਨਾਂ ਹੈ। ਉਹ ਵੈਸੇ ਕਿਸੇ ਗੱਲਾਂ ਦਾ ਮੁਹਤਾਜ ਨਹੀਂ ਕਿ ਸੰਤ ਹਰਨਾਮ ਸਿੰਘ ਮਹਾਰਾਜ ਕਿ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਕੀਤੀ ਜਾਏ। ਤੇ ਬੜੇ ਅੱਲਾਹ ਤਾਲਾ ਦੇ ਉਹ ਚੰਗੇ ਰੂਪ ਸਨ, ਚੰਗੇ ਇਨਸਾਨ ਸਨ। ਔਰ ਲੋਕ ਅੱਜ ਵੀ ਹੁਣ ਤੇ ਜ਼ਾਹਰ ਹੈ ਉਸ ਵੇਲੇ ਦੀ ਨਸਲ ਕਾਫੀ ਫੌਤ ਹੋ ਚੁੱਕੀ ਹੈ, ਲੇਕਿਨ ਅੱਜ ਵੀ ਨਸਲ ਦਰ ਨਸਲ ਅੱਗੋਂ ਲੋਕੀ ਗੱਲਾਂ ਸੰਤ ਹਰਨਾਮ ਸਿੰਘ ਦੀਆਂ ਲੋਕਾਂ ਦੇ ਜਿੰਨੀਆਂ ਆਪਣੇ ਮਾਂ ਪਿਓ ਕੋਲੋਂ ਸੁਣੀਆਂ, ਆਪਣੇ ਬੱਚਿਆਂ ਨੇ ਸੁਣੀਆਂ, ਉਹ ਵੀ ਸੁਣਾਉਂਦੇ ਰਹਿੰਦੇ ਨੇ। ਔਰ ਲੋਕੀ ਉਹਨਾਂ ਨੂੰ ਬਹੁਤ ਆਲਾ ਲਫ਼ਜ਼ਾਂ ਨਾਲ ਤੇ ਬੜੇ ਸੋਹਣੇ ਤੇ ਸੁੰਦਰਤਾ ਨਾਲ ਯਾਦ ਕਰਦੇ ਨੇ। ਜੀ ਠੀਕ 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 ਹੈ ਬਾਜਵਾ ਸਾਹਿਬ ਜੀ, ਬੜੀ ਮਿਹਰਬਾਨੀ ਜੀ, ਗੱਲਬਾਤ ਕਰਕੇ ਸਾਨੂੰ ਬਹੁਤ ਚੰਗਾ ਲੱਗਾ। ਬੜੀ ਦੂਰੋਂ ਤਸ਼ਰੀਫ ਲਿਆਏ, ਅੱਲਾਹ ਤਾਲਾ ਤੁਹਾਨੂੰ ਖੈਰ ਕਰੇ, ਤੁਸੀਂ ਤੇ ਰਾਜ਼ੀ ਬਾਜ਼ੀ ਰਹੋ ਆਪਣੇ ਭੈਣ ਭਰਾਵਾਂ ਜੀ, ਵੱਡਿਆਂ ਛੋਟਿਆਂ ਦੇ ਵਿੱਚ, ਤੇ ਸੁਖੀ ਰਹੋ। ਮੇਰੇ ਲਾਇਕ ਜੋ ਵੀ ਸੇਵਾ ਹੈ ਮੈਂ ਅੱਗੋਂ ਵੀ ਹਾਜ਼ਰ ਹਾਂ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ, ਹੁੰਦੇ ਰਹੋ ਜੀ।